ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਕੱਲ ਪਰਸੋਂ ਦੀ ਇੱਕ ਇਨਸੀਡੈਂਟ ਜੋ ਇੱਕ ਸਟੋਰ ਦੇ ਉੱਤੇ ਵਾਪਰੀ ਸੀ। ਇਹ ਸਟੋਰ 7-Eleven ਸਟੋਰ ਆ ਸਟਾਕਟਨ ਦੇ ਵਿੱਚ, ਤੇ ਉਸ ਦੀ ਲਗਭਗ ਅੱਜ ਤਾਈਂ ਹਰ ਇੱਕ ਮੇਜਰ ਆਊਟਲੈਟ ਜੋ ਆ ਯੂਐਸਏ ਦਾ ਨਿਊਜ਼ ਦਾ, ਚਾਹੇ ਉਹ ਟੀਵੀ ਸਟੇਸ਼ਨ ਆ, ਯੂਟਿਊਬ ਆ, ਫੇਸਬੁੱਕ ਆ, ਨਿਊਜ਼ਪੇਪਰਸ ਆ, ਉਹਨਾਂ ਦੇ ਉੱਤੇ ਉਹ ਸਟੋਰੀ ਟੌਪ ਤੇ ਜਾ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਦੋ ਪੰਜਾਬੀਆਂ ਨੇ ਇੱਕ ਜੋ ਚੋਰ ਆਇਆ ਸੀ ਸ਼ਰੇਆਮ ਆਪਣਾ ਵੱਡਾ ਜਿਹੜਾ ਕੰਟੇਨਰ ਭਰ ਰਿਹਾ ਸੀ ਉਹਨੂੰ ਫੜ ਕੇ ਕੁੱਟਿਆ ਹੈਗਾ। ਤੇ ਇਹ ਜਿਹੜਾ ਕੈਲੀਫੋਰਨੀਆ 'ਚ ਇਹ ਹਰ ਰੋਜ਼ ਆਮ ਦੀ ਤਰ੍ਹਾਂ ਇਹ ਵਾਪਰ ਰਿਹਾ ਆ। ਤੁਸੀਂ ਲੇਟਰੀ ਸਟੋਰੀਆਂ ਪੜ੍ਹੀਆਂ ਹੋਗੀਆਂ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਇਜ਼ ਨੈਕਸਟ ਡੈਟਰੋਇਟ। ਤੁਸੀਂ ਮਾਰਕੀਟ ਸਟੇਟ ਤੇ ਚਲੇ ਜਾਓ, 70 ਤੋਂ 80% ਬਿਜ਼ਨਸ ਸੈਨ ਫਰਾਂਸਿਸਕੋ 'ਚ ਬੋਰਡ ਅਪ ਹੋ ਗਿਆ। ਇਹੀ ਹਾਲ ਬਾਕੀ ਜਿਹੜੇ ਸ਼ਹਿਰ ਆ ਉਹਨਾਂ 'ਚ ਵਾਪਰ ਰਿਹਾ ਆ। ਇਹ ਪਰਸੋਂ ਦੀ ਸਟੋਰੀ ਆ ਜਦੋਂ ਸਟਾਕਟਨ ਪੁਲਿਸ ਹੈੱਡਕੁਆਟਰ ਦੇ ਬਿਲਕੁਲ ਸਾਹਮਣੇ 7-Eleven ਆ ਜਿੱਥੇ ਇਹ ਘਟਨਾ ਵਾਪਰੀ ਆ। ਤੁਸੀਂ ਦੇਖੋ ਵੀ ਜੇ ਚੋਰ ਉੱਥੇ ਨਹੀਂ ਹਟਦੇ ਤਾਂ ਆਮ ਹੋਰ ਦੂਰ ਜਿਹੜੀ ਜਗ੍ਹਾ ਆ ਉੱਥੇ ਕੀ ਹਾਲ ਹੋਊਗਾ। ਉਸ ਤੋਂ ਬਿਨਾਂ ਕੱਲ ਆਈਏ ਓਕਲੈਂਡ। ਕੱਲ ਓਕਲੈਂਡ ਦੇ ਵਿੱਚ 3 7-Eleven ਨੂੰ ਸਮੈਸ਼ ਐਂਡ ਗ੍ਰੈਬ ਕਰਕੇ ਜਿਹੜਾ ਆ ਪੂਰੀ ਤਰ੍ਹਾਂ ਲੁੱਟਿਆ। ਇੱਕ ਤਾਂ 7-Eleven ਚੋਂ ਕਹਿੰਦੇ 70-80% ਤੱਕ ਦਾ ਸਾਰਾ ਸਮਾਨ ਚੱਕ ਕੇ ਲੈ ਗਏ। ਸਿਗਰਟਾਂ ਦਾ ਹੀ ਕੀਮਤ ਅੱਜ ਕੱਲ ਸੋਨੇ ਦੇ ਬਰਾਬਰ ਹੋਈ ਪਈ ਆ ਤੇ ਭਰ ਕੇ ਲੈ ਗਏ। ਸੋ ਕੋਈ ਕੁਛ ਉੱਥੇ ਐਕਟ ਕਰਨ ਵਾਲਾ ਹੈ ਨਹੀਂ। ਤੇ ਦੂਸਰੇ ਪਾਸੇ ਜਿਹੜੇ ਸਾਡੇ ਲੀਡਰ ਆ ਉਹ ਇਦਾਂ ਦੇ ਪੁੱਠੇ ਬਿੱਲ ਲੈ ਕੇ ਆਉਂਦੇ ਆ ਤੇ ਆਪਣੇ ਲੋਕ ਸੁੱਤੇ ਰਹਿੰਦੇ ਆ। ਤੁਸੀਂ ਦੇਖਿਆ ਹੋਊਗਾ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਬਿਜ਼ਨਸ ਕਰਦੇ ਆ, ਸਮਾਲ ਬਿਜ਼ਨਸ ਓਨਰਸ ਆ ਜਿਨ੍ਹਾਂ 'ਚ ਕਨਵੀਨੀਅੰਸ ਸਟੋਰ ਓਨਰਸ ਆ, ਲਿਕਰ ਸਟੋਰ ਆ, ਗਰੋਸਰੀ ਸਟੋਰ ਆ, ਸਬਵੇਜ਼ ਲੈ ਲਓ, ਰੈਸਟੋਰੈਂਟ ਲੈ ਲਓ, ਗੈਸ ਸਟੇਸ਼ਨ ਲੈ ਲਓ। ਇਹ ਬਹੁਤ ਵੱਡੀ ਗਿਣਤੀ 'ਚ ਆਪਣੀ ਕਮਿਊਨਿਟੀ ਆ, ਕੱਲਾ ਕੈਲੀਫੋਰਨੀਆ ਨਹੀਂ ਪੂਰੇ ਯੂਐਸਏ ਦੇ ਵਿੱਚ। ਹੁਣ ਕੀ ਆ ਵੀ ਇਹਨਾਂ ਜਿਹੜੀ ਇਹ ਬਿਜ਼ਨਸਸ ਆ ਇਹਨਾਂ ਦੀਆਂ ਕਈ ਐਸੋਸੀਏਸ਼ਨਾਂ ਵੀ ਬਣ ਜਾਂਦੀਆਂ। ਉਹ ਐਸੋਸੀਏਸ਼ਨਾਂ ਦਾ ਅਲਟੀਮੇਟਲੀ ਜਿਹੜਾ ਪੰਜਾਬੀਆਂ ਦਾ ਕੰਮ ਆ ਵੀ ਹਰ ਇੱਕ ਚੀਜ਼ ਐਂਡ ਉਹ ਗਾਣ ਵਜਾਣ ਤੇ ਹੋਣੀ ਹੁੰਦੀ ਆ। ਤੇ ਜਦੋਂ ਕੋਈ ਬਿੱਲ ਬਣਨਾ ਹੁੰਦਾ ਆਪਾਂ ਸਾਰੇ ਸੁੱਤੇ ਰਹਿੰਦੇ ਆ। ਜਿਹੜੀ ਆਰਗੇਨਾਈਜੇਸ਼ਨ, ਜਿਹੜਾ ਰੇਡੀਓ, ਜਿਹੜਾ ਟੀਵੀ ਸਟੇਸ਼ਨ ਲੋਕਾਂ ਦੇ ਹਿੱਤਾਂ ਦੀ ਗੱਲ ਨੂੰ ਚੱਕਦਾ ਆ, ਅੱਗੇ ਲੈ ਕੇ ਆਉਂਦਾ ਆ, ਉਹਨਾਂ ਦਾ ਕਦੇ ਕੋਈ ਸਾਥ ਨਹੀਂ ਦਿੰਦਾ। ਈਵਨ ਇੱਥੇ ਤੱਕ ਵੀ ਹੁੰਦਾ ਵੀ ਸਾਡੇ ਐਡਵਰਟਾਈਜ਼ਮੈਂਟ ਵੀ ਨਹੀਂ ਲਾਈ ਜਾਂਦੀ। ਕਾਰਨ ਕੀ ਆ ਵੀ ਅਸੀਂ ਪੰਥ ਦੀ ਗੱਲ ਕਰਦੇ ਹੈਗੇ ਆ। ਹੁਣ ਮੈਂ ਤੁਹਾਨੂੰ ਨਵਾਂ ਬਿੱਲ ਦੱਸਦਾ ਵੀ ਜਿਹੜਾ ਕੈਲੀਫੋਰਨੀਆ ਸੈਨੇਟ 'ਚ ਪਾਸ ਵੀ ਹੋ ਚੁੱਕਾ ਆ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ। ਜਿਹੜੇ ਆਪਣੇ ਬਿਜ਼ਨਸ ਓਨਰਸ ਆ, ਸਟੋਰਾਂ ਵਾਲੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਕੁਝ ਤੁਹਾਡੇ ਨਾਲ ਹੋਣ ਜਾ ਰਿਹਾ। ਇਹ ਜਿਹੜਾ ਬਿੱਲ ਆ ਇਹ SV 553 ਆ। ਇਹਨੂੰ ਜਿਹੜਾ ਬਿੱਲ ਨੂੰ ਸੈਨੇਟਰ ਜਿਹੜੇ ਕੈਲੀਫੋਰਨੀਆ ਦੇ ਡੇਵਿਡ ਕੋਰਟੀਜ਼ੀ, ਇਹ ਇਸ ਏਰੀਏ ਦੇ ਹੀ ਆ ਜਿਹੜੇ ਏਰੀਏ 'ਚ ਪੰਜਾਬੀ ਰੇਡੀਓ ਯੂਐਸਏ ਦਾ ਮੇਨ ਸਟੇਸ਼ਨ ਆ ਸੈਨ ਹੋਜ਼ੇ 'ਚ। ਇਸ ਨੂੰ ਲੈ ਕੇ ਆਏ ਆ। ਬਿੱਲ ਦਾ ਨਾਂ ਹੀ ਨਹੀਂ ਬੜਾ ਵਧੀਆ ਰੱਖਿਆ, ਵਰਕਪਲੇਸ ਵਾਇਲੈਂਸ ਪ੍ਰੀਵੈਂਸ਼ਨ ਐਕਟ। ਇਸ ਬਿੱਲ ਨੂੰ ਲੈ ਕੇ ਤਾਂ ਉਸ ਸੰਬੰਧ ਦੇ ਵਿੱਚ ਆਏ ਆ ਜਦੋਂ BTA ਦੇ ਵਿੱਚ ਸ਼ੂਟਿੰਗ ਹੋਈ ਸੀ। ਇੱਕ ਬੰਦੇ ਨੇ, ਪਾਗਲ ਨੇ 9 ਜਣਿਆਂ ਨੂੰ ਮਾਰਤਾ ਸੀ ਤੇ ਇਹਦੇ ਵਿੱਚ ਆਪਣਾ ਪੰਜਾਬੀ ਨੌਜਵਾਨ ਸਿੰਘ ਵੀ ਸੀਗਾ। ਉਹ ਹੋਰਨਾਂ ਨੂੰ ਬਚਾਉਂਦਾ ਹੋਇਆ ਆਪ ਵੀ ਵਿਚਾਰਾ ਚੜ੍ਹਾਈ ਕਰ ਗਿਆ ਸੀ। ਪਰ ਇਸ ਬਿੱਲ ਦੇ ਵਿੱਚ ਬਹੁਤ ਕੁਛ ਛੁਪਿਆ ਹੋਇਆ ਆ ਜੋ ਸਟੋਰ ਓਨਰਸ ਨੂੰ ਪਤਾ ਨਹੀਂ। ਹੁਣ ਅਨਫੋਰਚੂਨੇਟ ਪਾਰਟ ਇਹ ਆ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਬਿਜ਼ਨਸ ਓਨਰਸ ਆ ਜਿਨ੍ਹਾਂ ਦੇ ਕੋਲ 5-5 7-7 ਸਟੋਰ ਹੈਗੇ ਆ, ਗੈਸ ਸਟੇਸ਼ਨ ਆ, ਉਹ ਕੇਅਰ ਹੀ ਨਹੀਂ ਕਰਦੇ।
ਕੇਅਰ ਤੁਹਾਨੂੰ ਕਰਨੀ ਪੈਣੀ ਆ, ਕਿਉਂਕਿ ਜਿਹੜੇ ਨਵੇਂ ਓਨਰਸ ਆ ਨਾ, ਜਦੋਂ ਹੁਣ ਤੁਸੀਂ ਨਵੇਂ ਕਿਸੇ ਨੇ ਬਿਜ਼ਨਸ ਲੈਣਾ, ਉਹਨ ਲੈਣਾ ਨਹੀਂ ਹੈ, ਕਿਉਂਕਿ ਤੁਸੀਂ ਪੁਰਾਣੇ ਤਾਂ ਬਹੁਤ ਸੋਚ ਲੈਂਦੇ ਵੀ ਚੱਲ ਸਾਨੂੰ 5-7 ਹਜ਼ਾਰ ਵੀ ਇੱਕ ਸਟੋਰ ਤੋਂ ਆਉਂਦਾ ਹੋਇਆ, ਸਾਡੇ 10 ਹੈਗੇ, ਸਾਡੇ ਪੈਸੇ ਬਣੀ ਜਾਂਦੇ ਆ। ਪਰ ਜੋ ਨਵੇਂ ਬਿਜ਼ਨਸ ਓਨਰਸ ਜਦੋਂ ਜਾਊਗੇ, ਉਹ ਸਾਰਾ ਕੁਝ ਦੇਖੂਗੇ ਭਾਈ ਹੋ ਕੀ ਰਿਹਾ। ਹੁਣ ਇਸ ਬਿੱਲ ਦੇ ਵਿੱਚ ਇਹ ਦੱਸਿਆ ਗਿਆ ਆ ਵੀ ਜੇ ਤੁਹਾਡੇ ਕੋਈ ਚੋਰੀ ਕਰਨ ਆਉਂਦਾ ਆ ਤੇ ਤੁਸੀਂ ਆਪਣੇ EMPLOYEES ਨੂੰ ਫੋਰਸ ਨਹੀਂ ਕਰ ਸਕਦੇ ਭਾਈ ਉਹਨੂੰ ਰੋਕੋ, ਨਾ ਹੀ ਤੁਸੀਂ ਉਹਨੂੰ ਰੋਕ ਸਕਦੇ ਆ। ਇਹ ਦੇਖੋ ਕਿੱਡੀ ਮਾੜੀ ਗੱਲ। ਹੁਣ ਇਹੀ ਕੁਝ ਤਾਂ ਵਾਪਰਿਆ ਪਰਸੋਂ ਸਟਾਕਟਨ ਚ, ਵੀ ਬੰਦੇ ਨੇ ਵੱਡਾ ਸਾਰਾ ਜਿਹੜਾ 20 ਗੈਲਨ ਵਾਲਾ ਟਰੈਸ਼ ਕੈਨ ਆ, ਉਸ ਨੂੰ ਸ਼ਰੇਆਮ ਮਹਿੰਗੀ ਤੋਂ ਮਹਿੰਗੀ ਚੀਜ਼ ਨਾਲ ਭਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਬੰਦੇ ਵੀ ਅੱਕੇ ਹੋਏ ਸੀ, ਕਰਨ ਕੀ, ਮੁੜ ਕੇ ਡੰਡਿਆਂ ਨਾਲ ਉਹਨੇ ਕੁੱਟਿਆ, ਹਨਾ। ਤੇ ਉਹ ਤੁਸੀਂ ਹੁਣ ਕਰ ਨਹੀਂ ਸਕਦੇ ਇਸ ਬਿੱਲ ਦੇ ਮੁਤਾਬਕ। ਕੈਲੀਫੋਰਨੀਆ ਰਿਟੇਲਰਸ ਐਸੋਸੀਏਸ਼ਨ ਨੇ ਇਹ ਕਿਹਾ ਆ ਵੀ ਮੋਸਟ ਆਫ ਦਾ ਟਾਈਮ ਕਨਫਰੰਟ ਕਰਦੇ ਹੀ ਆ ਸ਼ਾਪ ਲਿਫਟਰ ਨੂੰ, ਹਨਾ। ਹੁਣ ਇਦਾਂ ਦਾ ਜੇ ਤੁਸੀਂ ਰੋਕੋਗੇ ਨਾ ਤਾਂ ਹਰ ਰੋਜ਼ ਹੀ ਤੁਹਾਡੇ ਆਊਗੇ ਤੇ ਭਰ ਕੇ ਚੱਕ ਕੇ ਚਲੀ ਜਾਊਗੇ, ਤਾਂ ਅਲਟੀਮੇਟਲੀ ਕੀ ਹੋਣਾ, ਛੋਟੇ ਬਿਜ਼ਨਸ ਬੰਦ ਹੋ ਜਾਊਗੇ। ਜਿਹੜੇ ਵੱਡੇ ਬਿਜ਼ਨਸਸ ਆ, ਚਾਹੇ ਉਹ ਵਾਲਮਾਰਟ ਆ, ਵਾਲਗਰੀਨ ਆ, ਤੁਸੀਂ ਦੇਖਿਆ ਹੋਣਾ ਸੈਨ ਫਰਾਂਸਿਸਕੋ, ਓਕਲੈਂਡ, ਰਿਚਮੰਡ ਚ ਕੀ ਹਾਲ ਹੋ ਰਿਹਾ ਆ, ਹਨਾ। ਉਹਨਾਂ ਨੇ ਲੋਕ ਲਾਤੇ ਆ। ਬਾਅਦ ਚ ਇਵੈਂਚੁਅਲੀ ਇਹ ਚੀਜ਼ ਤਾਂ ਉੱਥੇ ਵੀ ਜਾਣੀ ਆ, ਉੱਥੇ ਵੀ ਨਹੀਂ ਇੰਪਲੋਇਰ ਕਹਿੰਦੇ ਆ ਇਸ ਬਿੱਲ ਦੇ ਤਹਿਤ ਵੀ ਇੰਪਲੋਈ ਨੂੰ ਕਹਿ ਨਹੀਂ ਸਕਦਾ ਵੀ ਤੁਸੀਂ ਉਹਨੂੰ ਰੋਕੋ। ਉਹ ਡੇਵਿਡ ਕਾਟੇਜ ਜੀ ਇਹ ਕਹਿੰਦੇ ਆ ਇਸ ਚੀਜ਼ ਦੇ ਵਿੱਚ, ਕਹਿੰਦੇ ਵੀ ਆਪਾਂ ਦੇਖਿਆ ਬਾਂਕੋ ਬਰਾਊਨ ਸੀਗਾ ਕੁਝ ਮਹੀਨੇ ਪਹਿਲਾਂ ਵਾਲਗਰੀਨ ਦਾ ਸਿਕਿਉਰਿਟੀ ਗਾਰਡ, ਜਿਸ ਨੇ ਇੱਕ ਨੂੰ ਜਿਹੜਾ ਉਹ ਗੋਲੀ ਮਾਰੀ ਕਿਉਂਕਿ ਉਹ ਚੋਰੀ ਕਰਦਾ ਸੀ, ਉਸਨੂੰ ਰੋਕ ਰਿਹਾ। ਉਹ ਕਹਿੰਦੇ ਵੀ ਇਹਨੂੰ ਇੰਪਲੋਇਰ ਨੇ ਕਿਹਾ ਸੀਗਾ ਵੀ ਤੂੰ ਇਹਨੂੰ ਰਿਕਵਰ ਕਰ ਜਿਹੜੀਆਂ ਸਟੋਲਨ ਆਈਟਮਸ ਆ। ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅਪ੍ਰੈਲ ਮਹੀਨੇ ਦੀ ਇੱਕ ਹੋਰ ਵਾਰਦਾਤ ਦੱਸੀ, ਕਹਿੰਦੇ ਹੋਮ ਡੀਪੂ ਦਾ ਇੱਕ EMPLOYEE ਆ, ਉਹ ਐਕਟਿਵ ਰੋਬਰੀ ਨੂੰ ਰੋਕਣ ਦੇ ਸਿਲਸਿਲੇ ਦੇ ਵਿੱਚ ਆਪ ਜਿਹੜਾ ਉਹ ਫੌਤ ਹੋ ਗਿਆ। ਜਿੱਦਾਂ VTA ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਟ੍ਰਾਂਜ਼ਿਟ ਵਰਕਰ, ਉਹ ਵਰਕ ਪਲੇਸ ਦੇ ਕੰਮ ਤੋਂ ਜੋ ਵੀ ਉਹਦੀ ਨਾਖੁਸ਼ੀ ਸੀਗੀ, ਉਹਨੇ ਉੱਥੇ ਜਿਹੜੀਆਂ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਸੋ ਇਹ ਹੁਣ 553 ਬਿੱਲ ਦੇ ਤਹਿਤ ਜਿਹੜਾ EMPLOYEE ਤੋਂ ਮਤਲਬ ਪੂਰੀ ਤਰ੍ਹਾਂ ਭਾਰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਲਾ ਦਿੱਤਾ ਆ। EMPLOYER ਕਿਸੇ ਨੂੰ ਕਹਿ ਨਹੀਂ ਸਕਦਾ, EMPLOYEE ਕਹੂਗਾ ਵੀ ਮੈਂ ਹੁਣ ਇਸ ਚੀਜ਼ ਨੂੰ ਰੋਕਣਾ ਨਹੀਂ ਆ। ਦੇਖੋ ਇਹ ਤਾਂ ਉਦੋਂ ਬਿੱਲ ਇਦਾਂ ਦਾ ਪਾਸ ਹੁੰਦਾ ਚੰਗਾ ਲੱਗਦਾ ਆ ਵੀ ਜਦੋਂ ਤੁਹਾਡੀ ਲਾ ਐਨਫੋਰਸਮੈਂਟ ਜਾਂ ਦੂਜੀਆਂ ਜਿਹੜੀਆਂ ਚੀਜ਼ਾਂ ਆ ਇਹ ਚੋਰੀ ਨੂੰ ਰੋਕ ਸਕਦੀਆਂ। ਹੁਣ $900 ਦੀ ਚੋਰੀ ਕਰ ਲਓ, ਤੁਸੀਂ ਕਹਿਣਾ 1000 ਦੀ ਕਰ ਲਓ, ਉਹਨੂੰ ਤੁਸੀਂ ਰੋਕ ਨਹੀਂ ਸਕਦੇ, ਉਹਨੂੰ ਤੁਸੀਂ ਕੁਝ ਕਹਿਣਾ ਨਹੀਂ। ਅਗਲੇ ਸ਼ਰੇਆਮ ਸਿਕਿਉਰਿਟੀ ਗਾਰਡ ਦੇ ਹੁੰਦਿਆਂ ਦੇ ਬਾਵਜੂਦ ਲਿਫਾਫੇ ਭਰ ਕੇ ਜੋ ਜੀ ਮਨ ਚ ਆਉਂਦਾ ਆ ਚੱਕ ਕੇ ਜਿਹੜੇ ਉਹ ਤੁਰੇ ਜਾਂਦੇ ਆ, ਉਹਨਾਂ ਨੂੰ ਰੋਕੋ ਨਾ। ਇਹ ਤਾਂ ਕੰਮ ਜਿਹੜਾ ਬਹੁਤ ਖਰਾਬ ਹੋਣਾ ਆ। ਹੁਣ ਇਸ ਦੀ ਵਿਰੋਧਤਾ ਵੀ ਹੋ ਰਹੀ ਆ, ਆਲਦੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਸੈਨੇਟ ਦੇ ਵਿੱਚ ਪਾਸ ਹੋ ਗਿਆ ਆ, ਪਰ ਕਹਿੰਦੇ ਵੀ ਇਸ ਨੂੰ ਕਾਫੀ ਸਟਰੋਂਗ ਆਪੋਜੀਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਆ। ਕਹਿੰਦੇ ਤਾਂ ਉਹਦਾ ਇਰਾਦਾ ਇਹ ਆ ਵੀ ਜਿਹੜਾ ਰੀਟੇਲ ਥੈਫਟ ਆ ਉਸ ਨੂੰ ਰੋਕਿਆ ਜਾਵੇ, ਪਰ ਇਵੈਂਚੁਅਲੀ ਜਿੱਦਾਂ ਲਿਖ ਦਿੱਤਾ ਗਿਆ ਤੇ ਜਿੱਦਾਂ ਉਹਦੇ ਵਿੱਚ ਹੈ ਆ, ਉਹਦੇ ਨਾਲ ਚੋਰੀ ਰੁਕਦੀ ਨਹੀਂ, ਵੱਧਦੀ ਜ਼ਰੂਰ ਨਜ਼ਰ ਆਊਗੀ। ਸੋ ਸ਼ਾਪਲਿਫਟਰ ਨੂੰ ਤੁਸੀਂ ਰੋਕੋਗੇ ਨਹੀਂ, ਉਹਨੂੰ ਕਨਫਰੰਟ ਨਹੀਂ ਕਰੋਗੇ, ਅਗਲਿਆਂ ਦੇ ਤਾਂ ਬਲ ਜਿਹੜਾ ਉਹਨਾਂ ਦਾ ਹੋਰ ਵੱਧ ਜਾਣਾ। ਉਹਨਾਂ ਕਹਿਣਾ ਵੀ ਸਾਨੂੰ ਰੋਕਣ ਵਾਲਾ ਹੀ ਕੋਈ ਨਹੀਂ ਆ, ਜੋ ਜੀ ਕਰਦਾ ਚੱਕ ਕੇ ਤੁਰੀ ਚੱਲੋ। ਸੋ ਬਿਲਕੁਲ ਜਿਸ ਤਰ੍ਹਾਂ ਦੱਸਿਆ ਵੀ ਕੱਲ ਉਹਨਾਂ ਨੂੰ ਲਗਭਗ 50% ਖਾਲੀ ਕਰਤਾ ਉਹਨੇ ਓਕਲੈਂਡ 'ਚ। ਹੁਣ ਕੀ ਆ ਵੀ ਜਿਹੜੀ ਵੀਡੀਓ ਪਰਸੋਂ ਦੀ ਆਈ ਆ, ਜਿਹਦੇ 'ਚ ਜਦੋਂ ਆਪਣੇ ਪੰਜਾਬੀ ਉਹਨਾਂ ਦੀ ਕੁੱਟ ਕਰ ਰਹੇ ਸੀ ਚੋਰ ਦੀ, ਤੇ ਉੱਥੇ ਜਿਹੜਾ ਵੀਡੀਓ ਬਣਾਉਣ ਵਾਲਾ ਬੰਦਾ ਸੀਗਾ, ਉਹ ਕਸਟਮਰ ਸੀਗਾ, ਉਹਨੂੰ ਕਹਿ ਰਿਹਾ ਵੀ ਇੰਸ਼ੋਰੈਂਸ ਨੂੰ ਕਲੇਮ ਕਰੋ। ਕੈਲੀਫੋਰਨੀਆ 'ਚ ਇੰਸ਼ੋਰੈਂਸ ਦੀ ਸਿਚੁਏਸ਼ਨ ਅੱਜ ਦੀ ਡੇਟ 'ਚ ਇਹ ਆ ਵੀ 95% ਇੰਸ਼ੋਰੈਂਸ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰਤੀ ਆ। ਖਾਸ ਕਰਕੇ ਸੈਨ ਫਰਾਂਸਿਸਕੋ, ਓਕਲੈਂਡ, ਰਿਚਮੰਡ, ਲਾਸ ਐਂਜਲਸ ਜਿਹੜੇ ਏਰੀਏ ਆ ਜਿੱਥੇ ਕ੍ਰਾਈਮ ਵਧਿਆ ਆ, ਉੱਥੇ ਤਾਂ ਜਮਾ ਹੀ ਨਹੀਂ ਕਰ ਰਹੇ। ਤਾਂ ਜਿਹੜੀਆਂ ਕੰਪਨੀਆਂ ਨਾਨ ਐਡਮਿਟਡ ਕੰਪਨੀਆਂ ਇੰਸ਼ੋਰੈਂਸ ਵੀ ਕਰ ਰਹੀਆਂ, ਜੇ ਕਿਸੇ ਦੀ ਪਿਛਲੇ ਸਾਲ $2000 ਸੀ, ਉਹ $20,000 ਤੱਕ ਹੋ ਰਹੀ ਆ। ਉਹਦੇ ਵਿੱਚ ਵੀ ਉਹ ਕੰਡੀਸ਼ਨਲ ਆ ਰਿਹਾ, ਕਿਉਂਕਿ ਜੇ ਹਰ ਰੋਜ਼ ਇਦਾਂ ਹੀ ਚੋਰੀਆਂ ਹੋਣੀਆਂ, ਉਹਨਾਂ ਨੇ ਕਹਿਤਾ ਵੀ ਜੀ ਅਸੀਂ ਰੋਬਰੀ ਜਾਂ ਥੈਫਟ ਨੂੰ ਕਵਰ ਨਹੀਂ ਕਰਾਂਗੇ। ਜੇ ਰੋਬਰੀ ਥੈਫਟ ਨੂੰ ਕਵਰ ਵੀ ਕਰਾਂਗੇ, ਉਹਦੇ ਤੇ ਲਿਮਿਟ ਸਿਰਫ $3000 ਜਾਂ $5000 ਦੀ ਆ। ਕਿਉਂਕਿ ਪ੍ਰੋਬਲਮ ਕੀ ਹੁੰਦੀ, ਆਪਣੇ ਲੋਕ ਬਹੁਤ ਸਾਰੇ ਸਸਤਾ ਦੇਖਦੇ ਰਹਿੰਦੇ ਆ, ਜਦੋਂ ਫਿਰ ਕਲੇਮ ਹੁੰਦਾ ਫਿਰ ਪਤਾ ਲੱਗਦਾ ਵੀ ਉੱਥੇ ਤਾਂ ਲਿਮਿਟ ਲੱਗੀ ਹੋਈ ਇੰਨੀ, ਤੁਹਾਡੀ ਚੋਰੀ ਹੋ ਗਈ $40000 ਦੀ ਤੇ ਲਿਮਿਟ ਹੈਗੀ ਸਿਰਫ $5000 ਦੀ। ਸੋ ਅਲਟੀਮੇਟਲੀ ਕੀ ਹੋਣਾ, 7-11 ਸਟੋਰਾਂ ਦੀ ਇੰਸ਼ੋਰੈਂਸ ਇੱਕ ਕੰਪਨੀ ਕੋ ਹੁੰਦੀ ਸੀ ਨੇਸ਼ਨ ਵਾਈਡ ਕੋ, ਉਹਨਾਂ ਨੇ ਕੈਂਸਲ ਕਰਤੀ ਵੀ ਅਸੀਂ ਨਹੀਂ ਨੌਨ ਰਿਨਿਊ ਕਰਨੀ। ਹੁਣ ਨਵੀਂ ਕੰਪਨੀ ਆਈ ਆ, ਜੇ ਇਹੀ ਸਿਚੁਏਸ਼ਨ ਚੱਲਦੀ ਰਹੇ, ਨਵੀਂ ਕੰਪਨੀ ਨੇ ਵੀ ਨਾ ਕਰ ਜਾਣੀ ਆ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਵੀ ਉਹ ਪ੍ਰੋਫਿਟ ਵਾਲੇ ਬਿਜ਼ਨਸ 'ਚ, ਨਾ ਕਿ ਲਾਸ ਵਾਲੇ ਬਿਜ਼ਨਸ 'ਚ।
ਸੋ ਜੇ ਕੈਲੀਫੋਰਨੀਆ ਦੀ ਓਵਰਆਲ ਦੱਸਦੇ ਜਾਈਏ 63% ਜਿਹੜੇ ਅਸੌਲਟ ਆ ਗਰੋਸਰੀ ਸਟੋਰ 'ਚ 2018 ਤੋਂ ਲੈ ਕੇ 2020 ਤੱਕ ਇਹ 2 ਸਾਲਾਂ ਦੇ ਵਿੱਚ ਵਧੇ ਹੈਗੇ ਆ। ਕਨਵੀਨੀਅੰਸ ਸਟੋਰ ਦੇ ਵਿੱਚ 75% ਅਸੌਲਟ ਵਧੇ ਆ। ਸੋ ਜਿਹੜਾ ਨਵਾਂ ਬਿੱਲ SV 553 ਆ ਰਿਹਾ, ਬੜੇ ਧਿਆਨ ਨਾਲ ਸੁਣਿਓ, ਜਿਨ੍ਹਾਂ ਦੇ ਵੀ ਲਿਕਰ ਸਟੋਰ ਹੈਗੇ, ਗੈਸ ਸਟੇਸ਼ਨ ਆ, ਸਿਗਰਟ ਸਟੋਰ ਆ, ਚਾਹੇ ਤੁਹਾਡਾ ਸਾਬੇ ਸਟੋਰ ਹੈਗਾ, ਹਨਾ, ਜਿੰਨੇ ਵੀ ਬਿਜ਼ਨਸ, ਈਵਨ ਰੈਸਟੋਰੈਂਟ ਵੀ ਹੈਗਾ, ਕਿਉਂਕਿ ਅੱਜ ਕੱਲ ਜਿਹੜੇ ਰੋਬਰੀ ਵਾਲੇ ਆ ਨਾ, ਉਹ ਦੇਖਦੇ ਨਹੀਂ ਆ ਕਿਹੜੀ ਚੀਜ਼ ਆ, ਉਹ ਉੱਥੇ ਜਾ ਵੜਦੇ ਆ, ਸੁਨਿਆਰਿਆਂ ਦੇ ਕਿੰਨੇ ਲੁੱਟ ਹੁੰਦੇ ਆ, ਹਨਾ। ਸੋ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜੇ ਤੁਹਾਡੇ ਸਟੋਰ ਤੇ ਵਾਇਲੈਂਟ ਹੁੰਦੀ, ਤੁਹਾਨੂੰ ਲੌਕ ਰੱਖਣਾ ਪਊਗਾ। ਲੌਕ ਕਾਹਦੇ ਰੱਖਣਾ, ਜਾਂ ਪੁਲਿਸ ਹੀ ਨਹੀਂ ਆਉਂਦੀ? ਪੁਲਿਸ ਵਾਲੇ ਕਹਿੰਦੇ ਜੇ 950 ਤੋਂ ਥੱਲੇ ਹੈਗਾ ਅਸੀਂ ਨਹੀਂ ਆਉਣਾ ਹੈਗਾ, ਤੇ ਜੇ ਆਊਗੇ ਵੀ ਤਾਂ ਕੀ ਹੋ ਜਾਣਾ ਉੱਥੇ, ਹਨਾ? ਤੁਸੀਂ ਕੀ ਲਿਖ ਕੇ ਚੱਲ ਦੱਸੋਗੇ? ਜਾਣਗੇ, ਉਹਨਾਂ ਕਿਹੜਾ ਫੜਨਾ ਕਿਸੇ ਨੂੰ, ਜੇ ਫੜ ਪਹਿਲੀ ਗੱਲ ਵੀ ਤਾਂ ਇਹ ਲੈਣ ਵੀ ਸ਼ਾਮ ਬੰਦਾ ਨੂੰ ਲੁੱਟ ਛੁੱਟ ਕੇ ਲੈ ਗਿਆ, ਹੁਣ ਤੁਸੀਂ ਕਾਊਂਟ ਕਰੋਗੇ ਵੀ $950 ਦਾ ਹੋਇਆ, ਹਨਾ? ਕਿੰਨੇ ਟਾਈਮ 'ਚ ਕਾਊਂਟ ਕਰੋਗੇ? ਵੀ ਉਹਦਾ ਜਿਹੜਾ ਟਰਾਮਾ ਸਮਾਂ ਹੁੰਦਾ ਉਸ ਟਾਈਮ ਦੇ ਉੱਤੇ, ਉਹ ਜਿਹੜਾ ਜੀ। ਬੰਦਾ ਆ ਕੀ ਪਤਾ ਉਹਨੇ ਚਾਕੂ ਦਿਖਾਇਆ, ਹਥਿਆਰ ਦਿਖਾਇਆ, ਕਈ ਵਾਰੀ ਉਦਾਂ ਲੈ ਜਾਂਦੇ, ਉਹ ਇਹ ਧੱਕਾ ਆ। ਆਪਾਂ ਦੇਖਿਆ ਵੀ ਜਿਹਨੂੰ ਲੁੱਟਣ ਵੀ ਦਿੰਦੇ ਉਹਨੂੰ ਕਈ ਵਾਰੀ ਗੋਲੀ ਵੀ ਫੇਰ ਮਾਰ ਜਾਂਦੇ ਆ। ਜੀ, ਸੋਚ ਇਹ ਕਹਿੰਦੇ ਵੀ ਮੇਨਟੇਨ ਵਾਇਲੈਂਟ ਇਨਸੀਡੈਂਟ ਲੌਗ ਤੁਹਾਨੂੰ ਰੱਖਣਾ ਪੈਣਾ ਹੈਗਾ, ਹਨਾ? ਫਿਰ ਕਹਿੰਦੇ ਵੀ ਜਿਹੜੇ EMPLOYER ਆ ਉਹਨਾਂ ਨੂੰ ਐਕਟਿਵ ਸ਼ੂਟਰ ਟ੍ਰੇਨਿੰਗ ਦੇਣੀ ਪੈਣੀ। ਇਹ ਜਿਹੜੇ ਸਿਕਿਉਰਿਟੀ EMPLOYEES ਆ, ਨਾਨ ਸਿਕਿਉਰਿਟੀ ਨਹੀਂ, ਬਹੁਤ ਸਾਰੇ ਸਟੋਰਾਂ 'ਚ ਤੁਸੀਂ ਦੇਖਿਆ ਹੋਣਾ ਗਨ ਵਾਲੇ EMPLOYEE ਹੁੰਦੇ ਆ। ਹੁਣ ਜਿਹੜੇ ਆਮ ਸਟੋਰ ਆ ਵਿਚਾਰੇ 7-11 ਜਾਂ ਹੋਰ, ਉਹਨਾਂ ਨੇ ਗਨ ਵਾਲਾ EMPLOYEE ਥੋੜਾ ਰੱਖਣਾ ਆ। ਤੇ ਕਹਿੰਦੇ ਵੀ ਜਿਹੜੇ EMPLOYEES ਆ ਉਹਨਾਂ ਨੂੰ ਸ਼ੌਪ ਲਿਫਟਿੰਗ ਟ੍ਰੇਨਿੰਗ ਦੇਣੀ ਪਊਗੀ। ਲੈ ਦੱਸੋ, ਇੱਕ ਤਾਂ ਤੁਸੀਂ ਬਿਜ਼ਨਸ ਕਰੋ, ਇੱਕ ਤੁਸੀਂ ਸ਼ੌਪ ਲਿਫਟਿੰਗ ਦੀ ਟ੍ਰੇਨਿੰਗ ਦਿਓ ਵੀ ਤੁਸੀਂ ਖਰਚਾ ਆ ਹੋਰ ਵਧਾਓ। ਚੋਰੀ ਕਰਨ ਆਇਆ ਵੀ ਉਹਦੇ ਨਾਲ ਕਿੱਦਾਂ ਵਰਤਣਾ, ਵੀ ਉਹਨੂੰ ਸਤਿ ਸ੍ਰੀ ਅਕਾਲ ਕਰਕੇ ਮੱਥਾ ਟੇਕਣਾ, ਭਾਈ ਆ ਜਾ ਚੱਕ ਕੇ ਲੈ ਜਾ। ਇੱਧਰ ਹੈਗਾ ਮਹਿੰਗਾ ਸਮਾਨ ਆ ਲੈ ਜੀ। ਇਹ ਦੱਸੋ ਵੀ ਤੁਹਾਡਾ ਕੰਮ ਜਿਹੜਾ ਇੰਨਾ ਤੁਸੀਂ ਕੈਲੀਫੋਰਨੀਆ 'ਚ 9.5% ਟੈਕਸ ਲੈਣੇ ਆ, ਉਹ ਇਸ ਕੰਮ ਲਈ ਆ? ਪੁਲਿਸ ਕਿਸ ਕੰਮ ਦੇ ਲਈ ਹੈਗੀ ਆ? ਠੀਕ ਹੈ ਕਿ ਨਹੀਂ? ਉਹ ਤੋਂ ਬਾਅਦ ਇੰਨੇ ਨਾ ਤੁਸੀਂ ਹੈਰਾਨ ਹੋ ਜਾਓਗੇ। ਕਮਾਲ ਦੇ ਵਿੱਚ ਚੀਜ਼ਾਂ ਹੈ ਇਹਦੇ ਵਿੱਚ। ਉਹ ਕਹਿੰਦੇ ਵੀ prohibit employers from maintaining policy that require non-security personnel to confront suspected active shoplifters। ਸੋ ਉਹਦੇ ਜੇ ਤੁਹਾਡਾ ਨਾਨ ਸਿਕਿਉਰਿਟੀ ਵਾਲਾ ਬੰਦਾ ਆ, ਜਿਹਦੇ ਕੋਲ ਗਨ ਨਹੀਂ ਹੈਗੀ, ਉਹ ਤੁਸੀਂ ਕਨਫਰੰਟ, ਉਹਨੂੰ ਪੁੱਛਣਾ ਹੀ ਨਹੀਂ ਜੀ ਜਿਹੜਾ ਚੋਰੀ ਕਰਨ ਆਇਆ, ਉਹਨੂੰ ਕਹੇ ਆਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਮਾਨ ਅਗਲੀ ਵਾਰੀ ਫੇਰ ਆਇਓ, ਜਿੱਦਾਂ ਕਹਿੰਦੇ ਹੁੰਦੇ ਕਮ ਬੈਕ ਅਗੇਨ ਨਾ। ਸੋ ਕਹਿੰਦੇ ਵੀ ਪਾਰਟ ਆਫ ਐਗਜ਼ਿਸਟਿੰਗ ਇੰਜਰੀ ਐਂਡ ਇਲਨੈਸ ਪ੍ਰੀਵੈਂਸ਼ਨ ਪ੍ਰੋਗਰਾਮ, ਅਸੈਸਮੈਂਟ ਆਫ ਸਟਾਫਿੰਗ ਲੈਵਲਸ that causes workplace violence incidents, ਹੈ ਨਾ? ਉਹ ਤੋਂ ਬਿਨਾਂ ਫਿਰ ਕਹਿੰਦੇ ਵੀ EMPLOYER ਨੂੰ ਰਿਕੁਆਇਰ ਹੋਊਗਾ ਰਿਸਕ ਫੈਕਟਰ ਇਵੈਲੂਏਸ਼ਨ ਦੇ ਲਈ ਵਰਕਪਲੇਸ ਵਾਇਲੈਂਸ ਪ੍ਰੀਵੈਂਸ਼ਨ ਪਲਾਨ ਤੁਹਾਨੂੰ ਤਿਆਰ ਕਰਨੀ ਪਊਗੀ। ਤੇ EMPLOYEE ਜਿਹੜਾ ਆ ਉਹ ਰਿਪਰੈਜ਼ੈਂਟੇਟਿਵ ਟੂ ਬੀ ਪਟੀਸ਼ਨਰ ਫॉर ਅ ਵਰਕਪਲੇਸ ਵਾਇਲੈਂਸ ਰੀਸਟ੍ਰੇਨਿੰਗ ਆਰਡਰ, ਹੈ ਨਾ? ਰੀਸਟ੍ਰੇਨਿੰਗ ਆਰਡਰ ਕਿਹਦੇ ਚੋਰ ਖਿਲਾਫ ਲੈਣਾ ਹੈ ਵੀ ਤੂੰ ਆਈ ਨਾ ਕਮਲੇ ਹੋ ਗਏ ਦੱਸ। ਤੇ ਉਹ ਤੋਂ ਬਾਅਦ ਫਿਰ ਵੀ ਪਲਾਨਸ ਤੁਹਾਡੀਆਂ ਹੋਣੀਆਂ ਚਾਹੀਦੀਆਂ ਰੈਫਰਲ ਐਟ ਰਿਸਕ ਵਰਕਰਸ ਟੂ ਵੈਲਨੈਸ ਪ੍ਰੋਗਰਾਮ ਫॉर ਬਿਹੇਵੀਅਰ ਹੈਲਥ ਸਪੋਰਟ। ਹੁਣ ਦੇਖੋ ਹਰਜੋਤ ਸਿੰਘ ਜੀ, ਇਹਦੇ ਵਿੱਚ ਭਾਵਨਾ ਭਾਵੇਂ ਚੰਗੀ ਹੋਵੇ, ਪਰ ਜੋ ਮੌਜੂਦਾ ਹਾਲਾਤ ਆ ਇਹ ਉਹ ਟੋਟਲੀ ਉਲਟ ਉਸਤੇ ਜਾ ਰਿਹਾ। ਹੁਣ ਆਪਾਂ ਇੱਥੇ ਚੋਰੀ ਚਕਾਰੀ ਰੋਕਣੀ ਆ, ਨਾ ਕਿ ਵੀ ਜਿਹੜਾ ਚੋਰੀ ਦਾ ਪੀੜਤ ਆ ਉਹਨੂੰ, ਠੀਕ ਆ ਵੀ ਜਿਹੜਾ ਪੀੜਤ ਹੋਇਆ, ਜਿਹਨੂੰ ਟਰਾਮਾ ਹੈ, ਉਹਨੂੰ ਉਹ ਅੱਗੇ ਚੀਜ਼ਾਂ ਦੀ ਜਿਹੜੀ ਲੋੜ ਆ, ਉਹ ਮਦਦ ਦੀ ਲੋੜ ਆ, ਪਰ ਉਹ ਚੀਜ਼ ਨਾ ਵਾਪਰੇ ਉੱਥੇ ਧਿਆਨ ਦੇਣਾ ਚਾਹੀਦਾ। ਨਾ ਕਿ ਵੀ ਅਸੀਂ ਚੋਰੀ ਨਹੀਂ ਰੋਕਣੀ, ਜਿਹੜੇ ਦੂਜੇ ਪਾਸੇ ਆ ਉਹਦੇ ਜਿਹੜੇ ਪੀੜਤ ਆ, ਵਿਕਟਮ ਆ, ਉਹਨਾਂ ਨੂੰ ਆਹ ਚੀਜ਼ਾਂ ਦਾ ਮੁਹੱਈਆ ਕਰਾ ਦਈਏ, ਪਰ ਚੋਰੀ ਰੋਕਣ ਵਾਲੇ ਪਾਸੇ ਕੋਈ ਕੰਮ ਹੀ ਨਹੀਂ ਕਰਨਾ। ਇਹ ਨਹੀਂ ਗੱਲ ਹੋਈ। ਚਲੋ ਇਹ ਉਹਨਾਂ EMPLOYEES ਦੇ ਲਈ ਚੰਗੀ ਚੀਜ਼ ਹੋਊਗੀ ਵੀ ਹਾਂ ਸਾਨੂੰ ਜਿਹੜਾ ਟਰਾਮਾ ਹੋਇਆ ਇਹਦੇ ਵਿੱਚ ਜੋ ਕੁਝ ਹੋ ਰਿਹਾ ਆ ਵੀ ਉਹਨਾਂ ਨੂੰ ਜਿਹੜੀ ਬਾਅਦ ਦੇ ਵਿੱਚ ਇਵੈਂਚੁਅਲੀ ਮਦਦ ਮਿਲੇ, ਦੈਟਸ ਅ ਗੁੱਡ ਪਾਰਟ, ਉਹ ਚੀਜ਼ ਠੀਕ ਆ। ਪਰ ਚੋਰੀ ਰੋਕਣ ਦੇ ਲਈ, ਥੈਫਟ ਇਹਦੇ ਵਿੱਚ ਰੋਕਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਤੁਸੀਂ ਇੱਕ EMPLOYEE ਜਿਹੜਾ ਕਹਿੰਦਾ ਵੀ ਭਰਾਵਾ ਚੋਰੀ ਨਾ ਕਰ, ਤੂੰ ਇੱਥੇ ਕਿਹੜੇ ਕੰਮਾਂ 'ਚ ਪਿਆ ਆ, ਉਹ ਕਹਿੰਦਾ ਵੀ ਤੁਸੀਂ ਗੱਲ ਵੀ ਨਾ ਕਰੋ, ਉਹਨੂੰ ਤੁਸੀਂ ਰੋਕੋ ਵੀ ਨਾ। EMPLOYER ਜਿਹੜਾ ਹੈ ਉਹ EMPLOYER ਨੂੰ ਕਹਿ ਨਹੀਂ ਸਕਦਾ ਵੀ ਤੂੰ ਇੱਦਾਂ ਕਹਿ ਲਈ ਜਾਂ ਇੱਦਾਂ ਕਰ ਲਈ। ਹੁਣ ਹਰ ਇੱਕ ਜਣਾ ਸਿਕਿਉਰਿਟੀ ਪਰਸਨਲ ਕਿੱਥੇ ਆ? ਹੁਣ ਆਪਾਂ ਕਿੰਨੇ ਸਟੋਰ ਦੇਖਦੇ ਹਾਂ ਜੋਤ ਸਿੰਘ ਜੀ, ਸਿੰਗਲ EMPLOYEE ਹੁੰਦਾ, ਸਿੰਗਲ EMPLOYEE ਜਿਹੜਾ ਸਾਰਾ ਕੁਝ ਹੈਂਡਲ ਕਰਦਾ ਹੁੰਦਾ, ਉਹ ਹੁਣ ਅਗਲੇ ਦੀ ਕਈ ਵਾਰੀ ਨਹੀਂ ਹੈਗੀ ਵੀ ਉਹ 2-2 3-3 EMPLOYEE ਐਟ ਏ ਟਾਈਮ ਜਿਹੜਾ ਉਹ ਰੱਖ ਸਕੇ। ਹੁਣ ਬਾਹਰ ਸਿਕਿਉਰਿਟੀ ਵਾਲੇ ਨੂੰ ਵੱਖਰੀ ਦਿਓ, ਅੰਦਰ ਵੱਖਰੀ ਤਨਖਾਹ ਦਿਓ, ਫਿਰ ਉਸ ਤੋਂ ਬਾਅਦ ਜੇ ਚੋਰੀ ਕਰਦਾ ਆ ਤੇ ਕਹਿੰਦੇ ਉਹਨੂੰ ਰੋਕੋ ਨਾ, ਉਹਨੂੰ ਜਾਣ ਦਿਓ ਤੇ ਵੈਲਕਮ ਬੈਕ ਕਿਉਂ ਬਾਅਦ ਚ। ਇਹ ਕਿੱਧਰ ਦੀਆਂ ਗੱਲਾਂ ਆ? ਇਹ ਕਿਹੜੇ ਪਾਸੇ ਪਤਾ ਨਹੀਂ ਸੁੱਤੇ ਉੱਠੇ ਕਿੱਥੇ ਰਾਤ ਨੂੰ ਕਿਹੜਾ ਸੁਪਨਾ ਆਉਂਦਾ ਆ ਤੇ ਚੱਕ ਕੇ ਜਿਹੜਾ ਕਾਨੂੰਨ ਬਣਾ ਦਿੰਦੇ ਆ। ਸੋ ਇਹਨੂੰ ਪੁਸ਼ ਬੈਕ ਕਰਨੀ ਚਾਹੀਦੀ ਆ। ਜਿੰਨੇ ਵੀ ਚਾਹੇ ਉਹ ਸਮਾਲ ਬਿਜ਼ਨਸ ਆ, ਚਾਹੇ ਉਹ ਲਾਰਜ ਬਿਜ਼ਨਸ ਆ,
ਉਹਨਾਂ ਨੂੰ ਦੇਖਣਾ ਚਾਹੀਦਾ ਆ ਵੀ ਭਾਈ ਇਹ ਕਿਹੜੇ ਪਾਸੇ ਵੱਲ ਨੂੰ ਆਪਾਂ ਤੁਰਿਆ ਆ। ਤੇ ਡਿਟਰੋਇਟ ਕੱਲਾ ਸੈਨ ਫਰਾਂਸਿਸਕੋ ਨਹੀਂ ਲੱਗਦਾ ਹਰਜੋਤ ਸਿੰਘ ਜੀ, ਜਿੱਦਾਂ ਨੇ ਲਾਤਾ ਪੂਰਾ ਕੈਲੀਫੋਰਨੀਆ ਹੀ ਡਿਟਰੋਇਟ ਬਣਨ ਵੱਲ ਨੂੰ ਜਿਹੜਾ ਉਹ ਜੀ ਬਿਲਕੁਲ। ਤੁਸੀਂ ਦੇਖੋ ਜੇ ਸੈਨ ਫਰਾਂਸਿਸਕੋ ਦੇ ਵਿੱਚ CVS, ਵਾਲਗ੍ਰੀਨ, ਵੱਡੇ ਵੱਡੇ ਈਵਨ ਜਿਹੜਾ ਇਹ 1.6 ਬਿਲੀਅਨ ਡਾਲਰ ਦਾ ਜਿਹੜਾ ਹੋਟਲ ਖਰੀਦਿਆ ਸੀ, ਉਹ ਕਹਿੰਦੇ ਇਹ ਛੱਡ ਦੇਣਾ, 765 ਮਿਲੀਅਨ ਉਹਨਾਂ ਦਾ ਲੋਨ ਰਹਿੰਦਾ। ਤੇ ਇਹ ਵੱਡੇ ਵੱਡੇ ਸਟੋਰਾਂ ਦਾ ਇਹ ਹਾਲ ਆ, ਤੇ ਛੋਟੇ ਬਿਜ਼ਨੈਸਸ ਦਾ ਕੀ ਬਣੂਗਾ ਜਿਹੜੇ ਇੰਨੀ ਮਿਹਨਤ ਕਰਕੇ 18 16 ਘੰਟੇ ਕੰਮ ਕਰਕੇ ਤੁਸੀਂ ਜਿਹੜਾ ਬਿਜ਼ਨਸ ਬਣਾਣੇ ਆ। ਸੋ ਹੁਣ ਤੁਸੀਂ ਦੇਖਿਓ ਵੀ ਜਿਹੜੇ ਸਟੋਰਾਂ ਤੇ ਕੰਮ ਕਰਦੇ ਆ ਜਾਂ ਜਿਹੜੇ ਸਟੋਰਾਂ ਦੇ ਮਾਲਕ ਆ, ਕਿੰਨਿਆਂ ਕੁ ਨੂੰ ਇਸ ਲਾਅ ਦਾ ਪਤਾ ਹੈਗਾ, ਕਿੰਨਿਆਂ ਕੁ ਨੇ ਇਸ ਲਾਅ ਦੇ ਪ੍ਰਤੀ ਸਾਡੇ ਜਿਹੜੇ ਸਟੇਟ ਦੇ ਸੈਨੇਟਰ ਆ ਜਾਂ ਅਸੈਂਬਲੀਮੈਨ ਆ ਉਹਨਾਂ ਨੂੰ ਕਾਲਾਂ ਕੀਤੀਆਂ ਹੈਗੀਆਂ। ਕਿਉਂਕਿ ਤੁਸੀਂ ਜਦੋਂ ਇਲੈਕਸ਼ਨ ਹੁੰਦੀ ਆ, ਆਪਣੇ ਪੰਜਾਬੀਆਂ ਦੀ ਇਹ ਬਹੁਤ ਹੈਗੀ ਆ ਵੀ ਜਦੋਂ ਵੀ ਕੋਈ ਕੈਂਡੀਡੇਟ ਹੁੰਦਾ ਉਹਨਾਂ ਦੀ ਫੰਡ ਰੇਜ਼ਿੰਗ ਕਰੋ, ਫੋਟੋਆਂ ਆਪਾਂ ਸਾਰੀਆਂ ਦੇਖਦੇ ਆ ਵੀ ਭਾਈ ਉਹ ਫੋਟੋ ਸੈਸ਼ਨ ਲਈ ਥੋੜਾ ਹੁੰਦੇ ਆ, ਤੁਸੀਂ ਉਹਨਾਂ ਨੂੰ ਕਰੋ ਵੀ ਯਾਰ ਤੁਸੀਂ ਕੀ ਗੰਦ ਪਾਇਆ ਹੈ ਨਾ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ, ਪੂਰੇ ਕੈਲੀਫੋਰਨੀਆ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹ ਜਿਹੜਾ 950 ਵਾਲਾ ਗੰਦ ਪਾਇਆ ਹੈ ਨਾ, ਉਹਨੂੰ ਵਾਪਸ ਲੈਣ ਦੀ ਲੋੜ ਆ ਵੀ ਉਹ ਤੇ ਕਾਰਵਾਈ ਹੋਵੇ, ਉਹ ਚਾਰਜ ਹੋਵੇ, ਫੈਲਨੀ ਹੋਵੇ, ਉਹ ਕੀ ਮਿਸਡਮੀਨਰ, ਸ਼ਾਮੀ ਫੜੋ ਸਵੇਰੇ ਫੜੋ ਸ਼ਾਮੀ ਬਾਹਰ, ਇਹਦੇ ਵਿੱਚ ਕੀ ਜਿਹੜਾ ਉਹ ਹੋ ਰਿਹਾ। ਸੋ ਈਵਨ ਜਿਹੜਾ ਹਰਜੋਤ ਸਿੰਘ ਜੀ ਸਿਕਿਉਰਿਟੀ ਗਾਰਡ ਵੀ ਜਿਹੜਾ ਉਹ ਰੱਖਿਆ ਆ, ਉਹ ਵੀ ਇਹ ਸੋਚਦਾ ਯਾਰ ਮੈਂ ਇੰਨੀਆਂ ਚੀਜ਼ਾਂ ਦੇ ਕਰਕੇ ਕਾਹਤੇ ਜਾਨ ਜੋਖਮ ਚ ਪਾਵਾਂ। ਹੁਣ ਹੋਮ ਡੀਪੂ ਦੇ ਵਿੱਚ ਇੰਪਲਾਈ ਮਰਿਆ ਹੀ ਆ, ਉਹਦੇ ਨਾਲ ਦੇ ਤਾਂ ਇਹੀ ਦੇਖਣਗੇ। ਦੂਜਾ ਜਿਹਦੇ ਕੋਲੋਂ ਜੇ ਮਰ ਜਾਵੇ ਉਹਨੂੰ ਵੀ ਲੈ ਕੇ ਕਹਿੰਦਾ ਯਾਰ ਮੈਂ ਵੀ ਆਪਣੀ ਜਾਨ, ਜੇ ਦੂਜੇ ਨੂੰ ਉਹ ਕਰ ਵੀ ਦਿੰਦਾ ਹੈ, ਕੁੱਟ ਮਾਰ ਵੀ ਦਿੰਦਾ ਹੈ, ਜਾਂ ਮੰਨ ਲਓ ਰੱਬ ਨਾ ਕਰੇ ਉਹ ਮਰ ਵੀ ਜਾਂਦਾ ਆ ਜੋ ਕਿ ਵਾਪਰਿਆ ਕੁਝ ਸਮਾਂ ਪਹਿਲਾਂ, ਉਹਦੀ ਵੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਆ। ਸੋ ਇਹ ਲਾਅ ਐਨਫੋਰਸਮੈਂਟ ਨੂੰ ਥੋੜੇ ਜਿਹੇ ਕਰੜੇ ਹੱਥ ਜਿਹੜੇ ਉਹ ਦੇਣੇ ਚਾਹੀਦੇ ਆ ਜਿਹੜੇ ਇੰਨੀ ਲੀਨੀਐਂਸੀ ਆ ਵੀ ਉਹ ਲੀਨੀਐਂਸੀ ਦੇ ਕੇ ਉਹ ਸੋਚਦੇ ਵੀ ਸ਼ਾਇਦ ਸਮਾਜ ਸੁਧਰ ਜੂਗਾ, ਵੀ ਆਪੇ ਸਮਝ ਜਾਣਗੇ। ਪਰ ਜਦੋਂ ਨਹੀਂ ਸਮਝ ਰਹੇ ਤਾਂ ਆਪਾਂ ਨੂੰ ਮੁੜ ਕੇ ਦੁਬਾਰਾ ਸਟ੍ਰਿਕਟਨੈਸ ਜਿਹੜੀ ਆ ਉਹ ਲਿਆਉਣੀ ਪੈਣੀ ਆ। ਹੁਣ ਤੁਸੀਂ ਇਹ ਕਾਨੂੰਨ ਰੱਖ ਕੇ ਦੇਖ ਲਿਆ, ਕਈ ਸਾਲਾਂ ਤੱਕ ਰੱਖ ਕੇ ਦੇਖ ਲਿਆ, ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇਹਦੇ ਸਿੱਟੇ ਕੀ ਆ, ਇਹਦੇ ਨਤੀਜੇ ਕੀ ਆ। ਇਹ ਸਭ ਕੁਝ ਉਲਟ ਜਿਹੜਾ ਉਹ ਜਾ ਰਿਹਾ। ਸੋ ਅਕਲਮੰਦੀ ਇਸੇ ਚ ਆ ਵੀ ਉਹ ਅਜਿਹੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ, ਚਾਹੇ ਉਹ ਸਮਾਲ ਬਿਜ਼ਨਸ ਓਨਰ ਆ, ਚਾਹੇ ਉਹ ਆਮ ਲੋਕ ਆ, ਉਹਨਾਂ ਸਾਰਿਆਂ ਨੂੰ ਦੇਖਣਾ ਚਾਹੀਦਾ ਆ। ਅੱਜ ਇਹ ਜਿਹੜਾ ਹਰਜੋਤ ਸਿੰਘ ਜੀ ਵਰਕ ਪਲੇਸ ਵਾਇਲੈਂਸ ਨੂੰ ਲੈ ਕੇ ਆ, ਕੱਲ ਨੂੰ ਜਿਹੜਾ ਹੋਮ ਵਾਇਲੈਂਸ ਨੂੰ ਲੈ ਕੇ ਇਦਾਂ ਦਾ ਕਾਨੂੰਨ ਆ ਗਿਆ। ਬਿਲਕੁਲ ਆ ਜੋ ਕੰਮ ਹੋਇਆ ਨਾ ਰਾਜਕਨਵੀਰ ਸਿੰਘ ਜੀ, ਆਪਾਂ ਆਪਣੀ ਕਮਿਊਨਿਟੀ ਨੂੰ ਇਸ ਕਰਕੇ ਚਕੰਨੇ ਕਰ ਰਹੇ ਆ। ਇਹ ਸਾਰਾ ਕੁਝ ਪਹਿਲਾਂ ਵੱਡੇ ਸਟੋਰਾਂ 'ਚ ਵਾਪਰਿਆ, ਚਾਹੇ ਉਹ ਟਾਰਗੇਟ ਸੀ, ਵਾਲਗ੍ਰੀਨ ਸੀਗੇ, ਵਾਲਮਾਰਟ, ਹਨਾ, ਵੱਡੇ ਵੱਡੇ। ਹੌਲੀ ਹੌਲੀ ਫਿਰ ਇਹ ਛੋਟੇ ਸਟੋਰਾਂ 'ਚ ਵਾਪਰਿਆ। ਇਹ ਹੁਣ ਤੁਹਾਡੇ ਘਰਾਂ ਤੇ ਹੀ ਆਣਾ ਆ। ਤੁਹਾਡੇ ਘਰ ਦੇ ਵਿੱਚ ਅਗਲਾ ਆ ਜਾਊਗਾ ਲੁੱਟਣ, ਤਾਂ ਤੁਸੀਂ ਕਹੋ ਜੀ ਨਹੀਂ ਜੀ ਆ ਲੈ ਜਾ, ਅਸੀਂ ਤੁਹਾਡੇ ਨਾਲ ਫਸਣਾ ਨਹੀਂ। ਸੋ ਇਹ ਇੰਨਾ ਬੁਰਾ ਹਾਲ ਕੈਲੀਫੋਰਨੀਆ ਦਾ ਹੋ ਰਿਹਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਭਾਈ, ਤੁਸੀਂ ਕਿਸੇ ਵੀ ਬਿਜ਼ਨਸ 'ਚ ਆ ਨਾ, ਇਹ 5, 7, 10 ਮਿੰਟ ਕੱਢ ਕੇ ਆਪਣੇ ਏਰੀਏ ਦਾ ਅਸੈਂਬਲੀਮੈਨ, ਸੈਨੇਟਰ ਉਹਨੂੰ ਕਾਲ ਕਰੋ ਵੀ ਭਾਈ ਜਿਹੜੀ ਹਰ ਰੋਜ਼ ਆ ਚੋਰੀ ਹੁੰਦੀ ਆ, ਇਹ ਸਟੇਟ ਸਾਨੂੰ ਪੈਸੇ ਦਿਆ ਕਰੂਗੀ, ਹਨਾ। ਤੇ ਇੱਕ ਤਾਂ ਅਸੀਂ ਆਪਣੀ ਲਾਈਫ ਨੂੰ ਖਤਰੇ 'ਚ ਪਾ ਕੇ ਬਿਜ਼ਨਸ ਕਰ ਰਹੇ ਆ, ਸਟੇਟ ਨੂੰ ਟੈਕਸ ਦੇ ਰਹੇ ਆ, ਤੇ ਤੁਸੀਂ ਜਿਹੜੇ ਆ ਲਾ ਜਿਹੜੇ ਹੋਰ ਗਾਹਾਂ ਤੇ ਗਾਹਾਂ ਪੁੱਠੇ ਬਣਾ ਰਹੇ ਹੈਗੇ ਆ। ਤੇ ਇਹ ਵੀ ਮੈਨੂੰ ਲੱਗਦਾ ਵੀ ਜਿਹੜੇ ਸਟਾਕਟਨ 'ਚ ਘਟਨਾ ਵਾਪਰੀ ਆ ਉਹਨਾਂ ਤੇ ਉਹ ਜ਼ਰੂਰ ਐਕਸ਼ਨ ਲਊਗੇ, ਚਾਰਜ ਕਰਦੇ ਨੇ ਉਹਨਾਂ ਨੇ। ਵੇਖਿਓ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਨੀ ਸੀ, ਉਹ ਕਹਿੰਦੇ ਵੀ ਹਜੇ ਹੋਰ ਜਵਾਬ ਨਹੀਂ ਦੇ ਰਹੇ ਹੈਗੇ। 7-11 ਨੇ ਆਲਰੇਡੀ ਸਟੇਟਮੈਂਟ ਜਾਰੀ ਕਰਤੀ ਆ ਵੀ ਨਹੀਂ ਜੀ, ਅਸੀਂ ਤਾਂ ਜਿਹੜੇ 7-11 ਦੇ ਫਰੈਂਚਾਈਜ਼ੀ ਹੈਗੇ ਓਨਰਸ, ਉਹਨਾਂ ਨੂੰ ਕਹਿੰਦੇ ਆ ਵੀ ਜੇ ਤੁਹਾਡੇ ਕੋਈ ਲੁੱਟਣ ਆਉਂਦਾ ਆ, ਕੋਈ ਕੁੱਟਮਾਰ ਕਰਦਾ, ਤੁਸੀਂ ਬੜੇ ਪੋਲਾਈਟਲੀ ਉਹਦੇ ਨਾਲ ਡੀਲ ਕਰੋ, ਤੁਸੀਂ ਕੋਈ ਕਿਸੇ ਤਰ੍ਹਾਂ ਕਨਫਰੰਟ ਨਾ ਕਰੋ, ਰੋਟੀ ਨਾ ਖਵਾਉਣੀ ਸ਼ੁਰੂ ਕਰ ਦਈਏ ਨਾਲ। ਹੁਣ ਇਹਦਾ ਮਤਲਬ ਵੀ ਤੁਸੀਂ ਫਰੈਂਚਾਈਜ਼ੀ ਫੀਸ ਲਈ ਜਾਓ ਲੱਖਾਂ ਡਾਲਰਾਂ 'ਚ, ਹਨਾ, ਤੇ ਕੁੱਟ ਜਿਹੜੇ ਆ ਉਹ ਵਿਚਾਰੇ ਆਮ ਲੋਕ ਖਾਈ ਜਾਣ। ਉਹ ਆਮ ਲੋਕ ਖਾਈ ਜਾਣ। ਤੁਸੀਂ ਬੈਠੇ ਆ ਆਪ ਵੱਡੀਆਂ ਵੱਡੀਆਂ ਬਿਲਡਿੰਗਾਂ 'ਚ, ਹੁਣ ਕਿਸੇ ਤੋਂ ਲੁਕਿਆ ਥੋੜੀ ਆ ਵੀ ਸਟਾਕਟਨ ਦਾ ਇਲਾਕਾ ਕਿੱਦਾਂ ਦਾ ਆ। ਉਹ ਅਜੇ ਜਿਹੜਾ ਹਰਜੋਤ ਸਿੰਘ ਜੀ ਵੀ ਦੇਖੋ, ਜਿੱਥੇ ਇਹ ਚੋਰੀ ਕਰਨ ਦੇ ਲਈ ਆਇਆ ਸੀ, ਦੱਸਿਆ ਜਾਂਦਾ ਵੀ ਪੁਲਿਸ ਡਿਪਾਰਟਮੈਂਟ ਬਿਲਕੁਲ ਲੱਗੇ ਆ ਉੱਥੇ, ਬਿਲਕੁਲ ਪੁਲਿਸ ਦੇ ਹੈੱਡਕੁਆਟਰ ਦੇ ਸਾਹਮਣੇ ਬਿਲਕੁਲ। ਚੋਰਾਂ ਨੂੰ ਡਰ ਹੀ ਨਹੀਂ ਆ। ਤੁਸੀਂ ਕਰੋਗੇ ਕੀ ਜੇ ਹੁਣ ਡੰਡਾ ਨਾ ਫੇਰੇ ਤੇ ਫਿਰ ਬੰਦਾ ਕੀ ਕਰੇ। ਸੋ ਇਹਦੇ ਸੰਬੰਧ ਦੇ ਵਿੱਚ ਆਪਣੇ ਵੀ ਜੇ ਸਰੋਤੇ ਕੋਈ ਸੁਣ ਰਹੇ ਹੈਗੇ, ਬਹੁਤ ਸਾਰੇ ਸਟੋਰਾਂ ਵਾਲੇ ਵੀ ਸੁਣਦੇ ਆ, ਤੁਹਾਡੇ ਕੀ ਵਿਚਾਰ ਆ ਦੱਸੋ। ਸਾਡਾ ਮੇਨ ਮਕਸਦ ਇਸ ਸ਼ੋਅ ਨੂੰ ਲੈ ਕੇ ਆਉਣ ਦਾ ਇਹ ਆ ਵੀ ਭਾਈ ਸੁੱਤੇ ਨਾ ਰਿਹਾ ਕਰੋ, ਸਿਰਫ ਕੰਮ ਕਰਕੇ, ਕੰਮ ਤੇ ਚਲ ਗਏ, ਘਰ ਆ ਗਏ,
ਇਹ ਨਾ ਦੇਖਿਆ ਕਰੋ ਜਿਹੜੇ ਲਾ ਬਣਨੇ ਆ ਫਿਊਚਰ 'ਚ ਉਹਨਾਂ ਦਾ ਕੀ ਹੋਣਾ, ਤੁਸੀਂ ਸਾਰਾ ਕੁਝ ਲੂਜ਼ ਕਰ ਜਾਣਾ ਆ। ਬਿਲਕੁਲ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੈਂਡ ਓਨਰਸ ਆ ਉਹਨਾਂ ਦਾ ਬੜਾ ਬੁਰਾ ਹਾਲ ਆ। ਅਪਾਰਟਮੈਂਟ ਜਾਂ ਜਿਹੜੇ ਰੈਂਟਲ ਘਰ ਆ ਉਹਨਾਂ 'ਚੋਂ ਤੁਸੀਂ ਸਾਡੇ ਕਿਤੇ ਗੰਦਾ ਟੈਨੈਂਟ ਵੜ ਜਾਏ ਉਹਨੂੰ ਕੱਢਣਾ ਕਿੰਨਾ ਔਖਾ, 2-2 ਸਾਲ ਲੱਗ ਜਾਂਦੇ ਆ, ਹਨਾ। ਸੋ ਇਹ ਬਹੁਤ ਵੱਡਾ ਇਸ਼ੂ ਆ ਰਿਹਾ। ਇਹ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਹਿੱਟ ਕਰ ਰਿਹਾ ਕਿਉਂਕਿ ਪੰਜਾਬੀ ਹੋਏ, ਗੁਜਰਾਤੀ ਹੋਏ, ਆਪਣੇ ਬਹੁਤ ਸਾਰੇ ਸਮਾਲ ਬਿਜ਼ਨਸ ਓਨਰਸ ਹੈਗੇ, ਬਹੁਤ ਸਾਰੇ ਕਿ ਮੈਂ ਕਹਿੰਦਾ 70-80% ਬਿਜ਼ਨਸ ਓਨਰਸ ਕਿਤੇ ਚੱਲ ਜਾਓ ਮੋਸਟਲੀ ਉਹੀ ਲੱਗਦੇ ਆ, ਉਹੀ ਦਿਸਦੇ ਨੇ। ਬਿਲਕੁਲ। ਸੋ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 'ਚ ਕਾਲ ਕਰ ਸਕਦੇ ਹੋ 408-272-5200 ਤੇ ਤੁਹਾਡਾ ਕੀ ਵਿਚਾਰ ਆ, ਤਾਂ ਕਿ ਆਪਾਂ ਰੇਡੀਓ ਨੂੰ ਹਮੇਸ਼ਾ ਤੁਹਾਡੇ ਲਈ ਤਿਆਰ ਆ। ਤੁਸੀਂ ਕਿਤੇ ਪ੍ਰੋਟੈਸਟ ਕਰਨਾ, ਕਾਲ ਕਰਨੀ, ਕੁਝ ਵੀ ਕਰਨਾ ਆ, ਆਪਾਂ ਹਮੇਸ਼ਾ ਕਮਿਊਨਿਟੀ ਦੇ ਨਾਲ ਖੜੇ ਹੈਗੇ ਆ। ਇਹ ਇੱਕ ਬਹੁਤ ਵੱਡਾ ਇਸ਼ੂ ਆ, ਪਲੀਜ਼ ਸੁੱਤੇ ਨਾ ਰਹਿ ਜਿਓ। ਹਰ ਵਾਰੀ ਆਪਣਾ ਪੰਜਾਬੀਆਂ ਦੀ ਆਦਤ ਇਹ ਆ ਵੀ ਜਿਹੜੇ ਲੰਘ ਜਾਂਦਾ ਸਾਰਾ ਕੁਝ ਫਿਰ ਆਪਾਂ ਐਕਟ ਕਰਦੇ ਹੈਗੇ, ਫਿਰ ਆਪਾਂ ਕਹਣਾ ਜੇ ਚਲੋ ਹੁਣ ਆਪਾਂ ਧਰਨੇ ਤੇ ਲਾਈਏ। ਸੋ ਇਹ ਇੱਕ ਪਾਸੇ ਹੋਇਆ ਤੇ ਪੁਸ਼ ਬੈਕ ਕਰੋ, ਅਮੈਂਡਮੈਂਟਸ ਕਰਾ ਲਓ, ਜੇ ਨਹੀਂ ਹੁੰਦਾ ਤੇ ਇਹਨੂੰ ਰੁਕਵਾਓ। ਸੋ ਇਸ ਦੇ ਉੱਤੇ ਧਿਆਨ ਦੇਣ ਦੀ ਤੁਹਾਨੂੰ ਜ਼ਰੂਰਤ ਆ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਸਰੋਤਿਓ। ਸੋ ਆਪਾਂ ਡਿਸਕਸ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਜੋ ਸਟਾਕਟਨ ਦੇ ਵਿੱਚ ਘਟਨਾ ਵਾਪਰੀ ਆ, ਚੋਰ ਲੁੱਟਣ ਆਇਆ ਸੀ ਤੇ ਆਪਣੇ ਬੰਦਿਆਂ ਨੇ ਉਹਨਾਂ ਨੂੰ ਚੰਗਾ ਪ੍ਰਸ਼ਾਦਾ ਛਕਾਇਆ। ਸੋ ਉਸ ਇਸ਼ੂ ਨੂੰ ਲੈ ਕੇ ਤੇ ਨਾਲ ਦੀ ਨਾਲ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਡੇਵਿਡ ਕਾਰਟੀਜ਼ੀ ਇੱਕ ਨਵਾਂ ਬਿੱਲ ਲੈ ਕੇ ਆਏ SV 553। ਉਹਦੇ ਮੁਤਾਬਕ ਜਿੰਨੇ ਵੀ ਬਿਜ਼ਨਸ ਓਨਰ ਆ, ਉਹ ਚ ਹੈ ਤਾਂ ਬਹੁਤ ਕੁਛ ਆ, ਪਰ ਬਿਜ਼ਨਸ ਓਨਰਸ ਨੂੰ ਜਿਹੜੇ ਛੋਟੇ ਸਟੋਰਾਂ ਵਾਲੇ ਉਹਨਾਂ ਨੂੰ ਅਸਰ ਪੈਣਾ ਆ ਵੀ ਤੁਹਾਡੇ ਘਰ ਤੁਹਾਡੇ ਸਟੋਰ ਤੇ ਚੋਰੀ ਕਰਨ ਕੋਈ ਬੰਦਾ ਆਇਆ, ਤੁਸੀਂ ਉਹਨੂੰ ਕਨਫਰੰਟ ਨਾ ਕਰੋ, ਉਹਨੂੰ ਕਹੋ ਵੀ ਆਓ ਤੇ ਲੈ ਕੇ ਚੁੱਪ ਕਰਕੇ ਚਲੇ ਜਾਓ, ਥੈਂਕ ਯੂ ਵੀ ਕਹਿ ਦਿਓ ਬਾਅਦ ਚ ਵੀ ਤੁਸੀਂ ਲੁੱਟਣ ਆਏ ਹੈਗੇ ਆ। ਸੈਨੇਟ ਚ ਆਲਰੇਡੀ ਪਾਸ ਹੋ ਗਿਆ, ਬਾਅਦ ਚ ਰਿਸਟ੍ਰੇਨਿੰਗ ਆਰਡਰ ਲੈ ਲਿਓ, ਕਿਸੇ ਨੂੰ ਪਤਾ ਹੀ ਨਹੀਂ ਹਨਾ। ਸੋ ਇਹ ਬਿੱਲ ਦੀ ਗੱਲ ਰਾਜ ਕਨਵੀਰ ਸਿੰਘ ਜੀ ਹੁਣ ਆਈ ਆ, ਜਦੋਂ ਆ ਇਨਸੀਡੈਂਟ ਵਾਪਰੀ ਆ ਤਾਂ ਥੋੜੀ ਜਿਹੀ ਮੇਰੀ ਇੱਕ ਦੋ ਬੰਦਿਆਂ ਨਾਲ ਗੱਲ ਹੋਈ ਆ, ਸੁੱਤੇ ਪਏ ਸਾਰੇ, ਅਸੈਂਬਲੀ ਚ ਜਾਣਾ ਆ ਹੁਣ, ਸਾਰਿਆਂ ਨੂੰ ਐਕਟਿਵ ਹੋਣਾ ਪੈਣਾ। ਤੇ ਸੋ ਸਰੋਤਿਆਂ ਨੂੰ ਵੀ ਆਪਾਂ ਬੇਨਤੀ ਕੀਤੀ ਸੀ, ਜੇ ਤੁਹਾਡੇ ਨਾਲ ਕੋਈ ਇਦਾਂ ਦੀ ਇਨਸੀਡੈਂਟ ਹੋਈ ਆ ਤੇ ਤੁਸੀਂ ਇਸ ਬਿੱਲ ਬਾਰੇ ਕੀ ਕਹਿਣਾ ਚਾਹੁੰਦੇ ਆ, ਤੇ ਕਾਲ ਕਰਿਓ 408 272 5200 ਤੇ 408 272 5200 ਜੀ। 408 272 5200 ਦੇ ਉੱਤੇ ਜਿਹੜਾ ਉਹ ਕਾਲ ਕਰੋ। ਜੱਸੀ ਸੇਖ ਹੋਣੀ ਫੇਸਬੁੱਕ ਤੇ ਦੱਸਦੇ ਆ, ਕਹਿੰਦੇ ਵੀ ਇਦਾਂ ਦੀ ਘਟਨਾ ਕੁਝ ਸਾਲ ਪਹਿਲਾਂ ਮਿਲਪੀਟਸ ਚ ਹੋਈ ਸੀ। 7-11 ਜਿਹੜਾ ਕਿ ਪੁਲਿਸ ਡਿਪਾਰਟਮੈਂਟ ਦੇ ਸਾਹਮਣੇ ਆ, ਉੱਥੇ ਉਹਨਾਂ ਨੇ ਕੈਸ਼ੀਅਰ ਨੂੰ ਹੀ ਜਿਹੜਾ ਆ ਉਹ ਮਾਰ ਦਿੱਤਾ ਸੀ, ਉਹ ਮਿਲਪੀਟਸ ਬੁਲੇਵਾਰਡ ਦੇ ਉੱਤੇ। ਜੀ ਬਿਲਕੁਲ ਮੈਨੂੰ ਯਾਦ ਆ, ਕਿਉਂਕਿ ਆਪਾਂ ਉਸ ਏਰੀਏ ਤੋਂ ਹੀ ਆ ਬਿਲਕੁਲ, ਤਾਂ ਮੇਰੇ ਖਿਆਲ ਨਾਲ 40-50 ਫੁੱਟ ਦੀ ਦੂਰੀ ਤੇ ਹੀ ਆ 7-11 ਰਾਤ ਨੂੰ ਇਹ ਕੰਮ ਹੋਇਆ। ਦੇਖੋ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ, ਹਾਲਾਂਕਿ ਮਿਲਪੀਟਸ ਸ਼ਹਿਰ ਜਿਹੜਾ ਬੜਾ ਸੇਫ ਸ਼ਹਿਰ ਬਣਿਆ ਹੋਇਆ ਆ। ਇਸੇ ਤਰ੍ਹਾਂ ਬਲਵੀਰ ਸਿੰਘ ਸੰਧੂ ਹੁਣੀ ਕਹਿੰਦੇ ਆ ਵੀ ਰਿਵਾਜ ਹੀ ਬਣ ਗਿਆ, ਇੱਕ ਦਿਨ ਸਟੋਰ 'ਚ ਵੀ 20 ਛੋਟੇ ਨਿਆਣੇ ਇਕੱਠੇ ਹੋ ਕੇ ਆ ਗਏ, ਜੋ ਹੱਥ ਆਇਆ ਕਹਿੰਦੇ ਲੈ ਗਏ। ਪੁਲਿਸ ਘੰਟੇ ਬਾਅਦ ਆਈ ਤੇ ਕੁਛ ਨਹੀਂ ਹੋਣਾ ਕੀ ਆ, ਉਹ ਕਹਿੰਦੇ ਵੀ 950 ਥੱਲੇ ਆ। ਪਹਿਲੀ ਗੱਲ ਤਾਂ ਪੁਲਿਸ ਆਂਦੀ ਨਹੀਂ, ਜੇ ਆਂਦੀ ਵੀ ਆ ਤਾਂ ਉਹ ਕੁਛ ਨਹੀਂ ਹੋਣਾ ਹੈਗਾ ਜੀ। ਆਪਣੇ ਨਾਲ ਜੁੜੇ ਨੇ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਜੋਤ ਸਿੰਘ ਜੀ, ਰਾਜਕਰਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਹਾਂਜੀ ਪੰਜਾਬੀ ਰੇਡੀਓ ਦਾ ਧੰਨਵਾਦ ਹੈ ਜੀ, ਜਿੱਦਾਂ
ਕਮਿਊਨਿਟੀ ਦੀ ਕੋਈ ਵੀ ਖਬਰ ਹੁੰਦੀ ਆ ਸਾਰਿਆਂ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੇ ਬਾਕੀ ਜੋ ਇਹ ਕਮਿਊਨਿਟੀ 'ਚ ਹੋ ਰਿਹਾ ਇਹ ਬਹੁਤ ਮਾੜਾ ਆ। ਆਉਣ ਵਾਲਾ ਸਮਾਂ ਜਿਹੜਾ ਬਹੁਤ ਸਾਰਿਆਂ ਲਈ ਮਾੜਾ ਹੋਏਗਾ ਅਗਰ ਅਸੀਂ ਇਕੱਠੇ ਨਾ ਹੋਏ ਤਾਂ। ਇਸ ਕੰਮ ਲਈ ਜਿੰਨੇ ਵੀ ਸਮਾਲ ਬਿਜ਼ਨਸ ਹੈਗੇ ਆ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਜਿੱਦਾਂ ਤੁਸੀਂ ਦੱਸਿਆ ਵੀ ਆਪਣੇ ਅਸੈਂਬਲੀ ਮੈਂਬਰ ਨੂੰ ਮਿਲੋ, ਕਾਂਗਰਸਮੈਨ ਨੂੰ ਮਿਲੋ, ਇਹ ਜੋ ਤੁਸੀਂ ਇਕੱਠ ਕਰੋਗੇ ਤਾਂ ਹੀ ਗੱਲ ਬਣਨੀ ਆ। ਜਿੱਦਾਂ ਸਾਡੇ ਪਿੱਛੇ ਸਟੋਰ ਦੇ ਉੱਤੇ ਕਿਸੇ ਨੇ ਕਰ ਦਿੱਤਾ, ਬਹੁਤ ਨੁਕਸਾਨ ਕੀਤਾ, ਭੰਨ ਤੋੜ ਕੀਤੀ, ਤੇ ਜੀ। ਜਦੋਂ ਪੁਲਿਸ ਨੂੰ ਦੱਸਿਆ ਤੇ ਉਹਨਾਂ ਨੇ ਕੁਝ ਨਹੀਂ ਕੀਤਾ, ਕਾਫੀ ਦੇਰ ਨਹੀਂ ਕੀਤਾ, ਦੇਖਿਆ ਉਹ ਸਾਹਮਣੇ ਫਿਰੰਡਿਆ, ਫਿਰ ਅਸੀਂ ਕਾਲ ਕੀਤੀ, ਫਿਰ ਉਹ ਆਏ, ਫਿਰ ਉਹਨੂੰ ਚੱਕ ਕੇ ਲੈ ਗਏ, ਫਿਰ ਛੱਡ ਦਿੱਤਾ। ਫਿਰ ਜੀ। ਜਦੋਂ ਦੂਜੇ ਸਟੋਰਾਂ ਤੇ ਹੋਇਆ ਫਿਰ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਵੀ ਤੁਸੀਂ ਵੀ ਕਰੋ ਕੁਛ, ਇਕੱਠੇ ਹੋਵਾਂਗੇ ਤਾਂ ਗੱਲ ਬਣਨੀ ਆ। ਫਿਰ ਜਦੋਂ ਦੂਜੇ ਸਟੋਰਾਂ ਤੇ ਉਹਨੇ ਭੰਨ ਤੋੜ ਕੀਤੀ ਤੇ ਫਿਰ 3-4 ਸਟੋਰ ਇਕੱਠੇ ਹੋ ਕੀਤਾ, ਫਿਰ ਉਹਨਾਂ ਨੇ ਕਾਰਵਾਈ ਕੀਤੀ। ਜੀ। ਇਹ ਇੱਕ ਐਗਜ਼ਾਮਪਲ ਹੈ। ਇਹ ਅਗਰ ਤੁਸੀਂ ਇਕੱਠੇ ਹੋ ਕੇ ਕਰੋਗੇ ਤਾਂ ਕੁਛ ਕਰਦੇ ਆ ਉਹ, ਨਹੀਂ ਤਾਂ ਇਕੱਲੇ ਨੂੰ ਕੁਛ ਨਹੀਂ ਪੁੱਛਦਾ। ਇਹ ਬੜਾ ਜ਼ਰੂਰੀ ਆ। ਹੁਣ ਤੁਸੀਂ ਸਿਗਰਟ ਬੈਨ ਦਾ ਹੀ ਦੇਖੋ ਕੀ ਕੁਛ ਕੀਤਾ ਉਹਨਾਂ ਨੇ। ਸਾਰੇ ਜੀ। ਸਮਾਲ ਬਿਜ਼ਨਸ ਜਿਹੜੇ ਆ ਉਹ ਆਲਮੋਸਟ 40% ਡਾਊਨ ਹੋ ਚੁੱਕੇ ਆ, ਬਿਜ਼ਨਸ ਉਹਨਾਂ ਦਾ ਡਾਊਨ ਹੋ ਗਿਆ। ਸਕੁਅਰ ਫੁੱਟ ਦੇ ਨਾਲ ਉਹਨਾਂ ਨੇ ਜੋੜਤੀ ਨਾ ਵੀ ਇੰਨੇ ਦੇ ਨਾਲ। ਹਾਂਜੀ ਹਾਂ, ਤੁਸੀਂ ਦੇਖੋ ਵੀ ਉਹ ਆਨਲਾਈਨ ਤੁਸੀਂ ਜੋ ਮਰਜ਼ੀ ਲਵੋ, ਉਹ ਵੀ ਕੈਲੀਫੋਰਨੀਆ 'ਚ ਆ ਰਿਹਾ। ਹਾਂਜੀ, ਕੈਲੀਫੋਰਨੀਆ 'ਚ ਅੱਜ ਕੱਲ੍ਹ ਭੰਗ ਨੂੰ ਪ੍ਰਮੋਟ ਕਰਦੇ ਆ, ਭੰਗ ਜਿੱਥੇ ਮਰਜ਼ੀ ਵਰਤੋ। ਮੈਂ ਕਿਹਾ ਭੰਗ ਜਿੱਥੇ ਮਰਜ਼ੀ ਕਰੋ। ਫਿਰ ਤੁਸੀਂ ਦੇਖੋ ਲਾਗੇ ਕਸੀਨੋ ਹਰ ਜਗ੍ਹਾ ਖੁੱਲੀ ਜਾ ਰਿਹਾ, ਠੀਕ ਹੈ, ਬਿਜ਼ਨਸ ਹੈ, ਜੀ। ਪਰ ਜੀ। ਕਸੀਨੋ ਦੇ ਵਿੱਚ ਜੇ ਉਹ ਸਿਗਰਟ ਤੁਸੀਂ ਮੈਂਥਲ ਬੈਨ ਕੀਤੀ ਕੈਲੀਫੋਰਨੀਆ ਦੇ ਵਿੱਚ, ਤਾਂ ਉੱਥੇ ਵੀ ਕਰੋ, ਉੱਥੇ ਤੁਸੀਂ ਸ਼ਰੇਆਮ ਲੈ ਸਕਦੇ ਹੋ। ਜੀ। ਲਾਈਨਾਂ ਲੱਗੀਆਂ ਆ, ਟੈਕਸ ਕੋਈ ਨਹੀਂਗਾ, ਤੇ ਲੋਕ ਸਾਰੇ ਉੱਥੇ ਜਾਂਦੇ, ਬਿਜ਼ਨਸ ਸਾਰਾ ਉੱਥੇ ਜਾ ਰਿਹਾ, ਕੋਈ ਨਹੀਂ ਇਕੱਠੇ ਹੋ ਰਿਹਾ। ਇਹ ਪੰਜਾਬੀਆਂ ਨੂੰ ਵੀ, ਆਪਣੀ ਕਮਿਊਨਿਟੀ ਨੂੰ ਵੀ, ਦੂਜੇ ਜਿਹੜੇ ਹੋਰ ਵੀ ਹੈਗੇ ਉਹਨਾਂ ਨੂੰ ਸਮਾਲ ਬਿਜ਼ਨਸ ਨਾਲ ਲੈ ਕੇ ਇਕੱਠੇ ਹੋ ਕੇ ਤੁਸੀਂ ਇਹ ਕੰਮ ਕਰੋ। ਇੱਦਾਂ ਕੰਮ ਵਧੂਗਾ, ਕਿਉਂਕਿ ਜਿਉਂ ਭੁੱਖਮਰੀ ਪੈਣੀ ਆ, ਜਿਉਂ ਰੇਟ ਵਧਣੇ ਆ, ਜੋ ਇਹਨਾਂ ਦੀਆਂ ਫੂਡ ਸਟੈਂਪਾਂ ਕੱਟ ਹੋਣੀਆਂ, ਇੱਦਾਂ ਦੇ ਕੰਮ ਕਰਨੇ ਇਹਨਾਂ ਨੇ, ਹਨਾ। ਥੈਂਕ ਯੂ ਅਜੀਤ ਜੀ, ਥੈਂਕ ਯੂ। ਹਾਂਜੀ, ਮਿਹਰਬਾਨੀ। ਤੁਹਾਨੂੰ ਸੋ ਬਹੁਤ ਬਹੁਤ ਧੰਨਵਾਦ। ਇਹ ਇਕੱਲਾ ਦੇਖੋ, ਇਹ ਹਰਜੀਤ ਸਿੰਘ ਹੁਣੀ ਦੱਸਿਆ ਇਹਨਾਂ ਦੇ ਗੈਸ ਸਟੇਸ਼ਨ ਤੇ ਜੋ ਕੁਝ ਵਾਪਰਿਆ। ਕੁਛ ਮਹੀਨੇ ਹੋਏ, ਇੱਕ ਆਪਣੇ ਸਰੋਤੇ ਆ, ਬਹੁਤ ਵਧੀਆ ਦੋਸਤ ਵੀ ਹੈਗੇ ਆ, ਉਹਨਾਂ ਦੀਆਂ ਲਾਉਂਡਰੀਜ਼ ਆ, ਉਹ ਕਹਿੰਦੇ ਵੀ ਆਏ ਲਾਉਂਡਰੀਆਂ ਦੇ ਜਿੱਥੇ ਕੁਆਇਨ ਪਾ ਕੇ ਹੁੰਦੇ ਆ ਨਾ, ਉਹਨਾਂ ਦੇ ਬਾਕਸ ਬਣੇ, ਉਹ ਸਾਰੇ ਤੋੜ ਲੈ। ਪੁਲਿਸ ਨੂੰ ਕਾਲ ਕੀਤੀ ਤੇ ਜਿਹੜਾ ਜਿੰਨ ਤੋੜੇ ਨੱਠ ਕੇ ਜਿਹੜੀ ਆ ਅਗਲੀ ਸਟਰੀਟ ਤੇ ਚਲ ਗਿਆ, ਤੇ ਉਹ ਪੁਲਿਸ ਵਾਲੇ ਕਹਿੰਦੇ ਵੀ ਮੈਂ ਹੁਣ ਇਹਨੂੰ ਅਰੈਸਟ ਨਹੀਂ ਕਰਦੀ, ਇਹ ਤੇਰੇ ਏਰੀਏ ਤੋਂ ਬਾਹਰ ਚਲੇ ਗਿਆ ਹੈਗਾ। ਉਹ ਕਹਿੰਦੇ ਵੀ ਤੈਨੂੰ ਸੱਦਣ ਦਾ ਫੇਰ ਕੀ ਫਾਇਦਾ ਹੋਇਆ ਜੀ ਇਹ ਕੰਮ, ਹਨ। ਤੁਹਾਨੂੰ ਟੈਕਸ ਪੇ ਕਰ ਰਹੇ ਆ, ਟੈਕਸ ਪੇਅਰ ਸਿਟੀ ਨੂੰ ਜਾ ਰਿਹਾ, ਕਾਉਂਟੀ ਨੂੰ, ਸਟੇਟ ਨੂੰ ਜਾ ਰਿਹਾ, ਮੇਰੇ ਹੱਦ 'ਚ ਨਹੀਂ, ਮੈਂ ਨਹੀਂ ਕਰਨਾ ਕੰਮ। ਆ ਤਾਂ ਨਵੇਂ ਸ਼ਗੂਫੇ ਆ। ਇਹ ਤਾਂ ਪੰਜਾਬ ਪੁਲਿਸ ਵਾਲੇ ਦੇਖਦੇ ਹੁੰਦੇ ਸੀਗੇ ਵੀ ਮੇਰੀ ਹੱਦ 'ਚ ਆ ਕੇ ਤੇਰੀ ਹੱਦ 'ਚ ਉਸ ਗੱਲੋਂ ਹੁੰਦਾ, ਤੇ ਫਿਰ ਕੋਈ ਸੁਣਵਾਈ ਨਹੀਂ। ਇੱਥੇ ਵੀ ਉਹੀ ਕੰਮ। ਸਰਬਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਜੀ। ਹੋਰ ਕੀ ਹਾਲ ਚਾਲ ਨੇ ਜੀ? ਜੀ ਠੀਕ ਹੈ ਜੀ। ਬਿਲਕੁਲ, ਇਹ ਵੀ ਗੰਭੀਰ ਬਹੁਤ ਮਸਲਾ ਹੈਗਾ। ਇਹ ਨਿਤ ਦਿਹਾੜੇ ਇੱਥੇ ਹੋ ਰਿਹਾ ਸਟੋਰਾਂ ਤੇ, ਸਾਰਿਆਂ ਤੇ ਤਕਰੀਬਨ ਇਹੀ ਹਾਲ ਆ। ਆ ਜਾਂਦੇ ਆ, ਲੈ ਜਾਂਦੇ ਆ ਸਮਾਨ ਚੱਕ ਕੇ, ਪਰ ਪੁਲਿਸ ਨੂੰ ਕਾਲ ਕਰੋ ਤੇ ਪੁਲਿਸ ਆਉਂਦੀ ਨਹੀਂ ਹੈਗੀ। ਜੇ ਆਉਂਦੀ ਵੀ ਹੈ ਤਾਂ ਉਹ ਕਹਿੰਦੇ ਜੀ ਅਸੀਂ ਸਮਾਨ ਘੱਟ ਲੈ ਕੇ ਗਿਆ ਤੇ ਇਸ ਕਰਕੇ ਕੋਈ ਕਾਰਵਾਈ ਨਹੀਂ ਕਰ ਸਕਦੇ, ਚਾਹੇ ਉਹਨਾਂ ਦੇ ਸਾਹਮਣੇ ਹੀ ਹੋਵੇ। ਮੇਰੇ ਇੱਕ ਵਾਰੀ ਸਟੋਰ ਤੇ ਰੋਬਰੀ ਹੋ ਗਈ, ਪੁਲਿਸ ਅੱਧੇ ਘੰਟੇ ਬਾਅਦ ਆਈ 911 ਕਾਲ ਕਰਨ ਦੇ ਬਾਅਦ। ਜੀ, ਕੀ ਫਾਇਦਾ ਹੋਇਆ ਮਤਲਬ ਉਹੋ ਜਿਹੀ ਚੀਜ਼ ਦਾ, ਹਨ। ਉਹੀ ਇਹਦੇ ਵਿੱਚ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ। ਆਪਾਂ ਪੰਜਾਬੀ ਜਦੋਂ ਜਾਣੀ ਕਿ ਕੋਈ ਮੁਸੀਬਤ ਪੈਂਦੀ ਹੈ ਉਦੋਂ ਤਾਂ ਇਕੱਠੇ ਹੋ ਜਾਂਦੇ, ਜਦੋਂ ਇਹ ਸ਼ੁਰੂਆਤ ਹੁੰਦੀ ਹੈ ਚੀਜ਼ ਦੀ ਉਦੋਂ ਆਪਾਂ ਇਕੱਠੇ ਨਹੀਂ ਹੁੰਦੇ, ਉਹਨੂੰ ਅਪੋਜ਼ ਨਹੀਂ ਕਰਦੇ, ਉੱਥੇ ਹੀ ਰੋਕਣਾ ਚਾਹੀਦਾ ਉਹਨੂੰ। ਬਿਲਕੁਲ। ਹੁਣ ਦੇਖੋ ਜਿਹੜਾ ਨਵਾਂ ਬਿੱਲ ਆ, ਪਤਾ ਹੀ ਨਹੀਂ ਕਿਸੇ ਨੂੰ, ਹਨਾ, ਪਾਸ ਹੋ ਚੁੱਕਾ ਸੈਨੇਟ। ਸਾਡੇ ਸਰੋਤੇ ਹਰਬਖਸ਼ ਸਿੰਘ ਹੁਣੀ ਕਹਿੰਦੇ ਆ ਵੀ ਇੰਸ਼ੋਰੈਂਸ ਦੇ, ਮੈਂ ਪਹਿਲਾਂ ਦੱਸ ਚੁੱਕਿਆ ਵੀ ਇੰਸ਼ੋਰੈਂਸ ਦੇ ਕੀ ਅਸਰ ਆ। ਆਲਰੇਡੀ ਕੈਲੀਫੋਰਨੀਆ 'ਚ 90% ਦੇ ਕਰੀਬ ਇੰਸ਼ੋਰੈਂਸ ਕੰਪਨੀਆਂ ਆਊਟ ਚਲ ਗਈਆਂ ਕੈਲੀਫੋਰਨੀਆ ਤੋਂ। ਉਹ ਕਹਿੰਦੇ ਵੀ ਅਸੀਂ ਕਰਨਾ ਹੀ ਨਹੀਂ ਬਿਜ਼ਨਸ ਓਨਰ ਲਿਬਰਟੀ ਮਿਊਚੁਅਲ ਨੇ ਕਹਿਤਾ ਵੀ ਦਸੰਬਰ ਤੋਂ ਬਾਅਦ ਸਾਰੀਆਂ ਪਾਲਿਸੀਜ਼ ਨਾਨ ਰੀਨਿਊ ਕਰ ਦੇਣੀਆਂ ਆ। ਕਾਰਨ ਕੀ ਆ? ਆਹੀ ਆ, ਸਮੈਸ਼ ਐਂਡ ਗ੍ਰੈਬ, ਰੋਬਰੀਆਂ ਆਉਂਦੀਆਂ, ਤੁਸੀਂ ਕਲੇਮ ਕਰਦੇ ਆ, ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਵੀ ਇੰਨੇ ਕਲੇਮ ਹੁੰਦੇ ਆ, ਉਹ ਵੀ ਤਾਂ ਬਿਜ਼ਨਸ ਪ੍ਰੋਫਿਟ ਬਿਜ਼ਨਸ 'ਚ ਹੀ ਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਮੇਨ ਸ਼ਹਿਰ ਆ ਉੱਥੇ ਤਾਂ ਇੰਸ਼ੋਰੈਂਸ ਬਿਲਕੁਲ ਹੀ ਕੰਪਨੀਆਂ ਨੇ ਬੰਦ ਕਰਤੀ ਆ, ਤੇ ਪ੍ਰੀਮੀਅਮ ਜੇ ਕੋਈ ਕਰਦੀ ਵੀ ਆ ਉਹ 2000 ਵਾਲਾ $20,000 ਚ ਹੋ ਰਿਹਾ ਹੈਗਾ। ਥੈਂਕ ਯੂ ਸਰਬਜੀਤ ਜੀ, ਥੈਂਕ ਯੂ। ਹਾਂਜੀ, ਤੇ ਲਿਮਿਟ ਲਾਤੀ ਆ ਉਹਨੀ ਪੇ, ਜਿਹੜੀਆਂ ਚੀਜ਼ਾਂ ਦੇ ਜਿੱਦਾਂ ਸਿਗਰਟ ਤੇ ਸਿਰਫ ਅਸੀਂ $2500 ਜਾਂ $3000 ਕਵਰ ਕਰਾਂਗੇ, ਹਨਾ। ਜੀ ਹਰਜੋਤ ਜੀ, ਸਰਬਜੀਤ ਜੀ ਕਹਿ ਰਹੇ ਕੁਛ, ਆਪਾਂ ਉਹਨਾਂ ਦੀ ਸੁਣ ਲਿਆ। ਹਾਂਜੀ ਸਰਬਜੀਤ ਜੀ।
ਇਹਨਾਂ ਨੂੰ ਨਾ ਇਹ ਮੇਰੇ ਪਰਸੋਂ ਦੀ ਗੱਲ ਦੱਸਦਾ। ਇੱਕ ਕਪਲ ਆਇਆ, ਯਾਨੀ ਕਿ ਬॉयਫ੍ਰੈਂਡ ਗਰਲਫ੍ਰੈਂਡ ਆਏ। ਗਰਲਫ੍ਰੈਂਡ ਨੇ EBT ਤੇ ਸਾਰਾ ਸਮਾਨ ਲਿਆ ਤੇ ਜਿਹੜਾ ਉਹਦਾ ਬॉयਫ੍ਰੈਂਡ ਸੀਗਾ ਉਹਨੇ ਮੇਰੇ ਸਟੋਰ ਚੋਂ $50 ਦਾ ਘੱਟੋ ਘੱਟ $50 ਤੋਂ $60 ਦਾ ਸਮਾਨ ਉਹਨੇ ਚੋਰੀ ਕੀਤਾ ਤੇ ਭੱਜ ਗਿਆ। ਦੇਖੋ ਇਹ ਦੋਨੇ ਪਾਸੇ ਹੀ ਲੁੱਟ ਰਹੇ ਨੇ, ਇਧਰੋਂ ਸਟੋਰਾਂ ਨੂੰ ਲੁੱਟ ਰਹੇ ਨੇ, ਉਧਰੋਂ ਗਵਰਨਮੈਂਟ ਨੂੰ ਲੁੱਟ ਰਹੇ ਨੇ EBT ਲੈ ਕੇ। ਇਹਨਾਂ ਨੂੰ EBT ਉੱਤੇ ਵੀ ਕੋਈ ਕੰਡੀਸ਼ਨ ਲਾਉਣੀ ਚਾਹੀਦੀ ਵੀ ਜੇ ਇੱਕ ਵਾਰੀ ਤੁਸੀਂ ਭਾਈ ਫੜੇ ਗਏ ਤਾਂ ਤੁਹਾਡੀ ਇੰਨੇ ਚਿਰ ਲਈ EBT ਬੰਦ ਹੋਊਗੀ, ਦੂਜੀ ਵਾਰ ਫੜੇ ਗਏ ਭਾਈ ਤੁਹਾਡੀ 6 ਮਹੀਨੇ ਲਈ ਬੰਦ ਹੋਊਗੀ, ਫਿਰ ਤੀਸਰੀ ਵਾਰੀ ਫੜੇ ਗਏ ਤਾਂ ਪਰਮਾਨੈਂਟਲੀ ਬੰਦ ਹੋ ਜਾਊਗੀ। ਇਸ ਤਰ੍ਹਾਂ ਵੀ ਇਸ ਚੀਜ਼ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਇਹਨਾਂ ਨੂੰ, ਹਨਾ ਜੀ। ਥੈਂਕ ਯੂ ਸਰ ਜੀ। ਬਿਲਕੁਲ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ। ਆਪਣੇ ਅਗਲੇ ਕਾਲਰ ਨੇ ਜੀ ਦਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ 7 ਸਾਲ ਤੋਂ ਅਮਰੀਕਾ ਰਹਿ ਰਿਹਾ। ਇਹੀ ਸੁਣਦੇ ਹਾਂ ਵੀ ਸਟੋਰਾਂ ਤੇ ਆਉਂਦੇ ਆ, ਲੁੱਟ ਕੇ ਮਤਲਬ ਲੈ ਜਾਂਦੇ ਆ, ਉਹਨਾਂ ਨੂੰ ਕਿਹਾ ਕੁਝ ਨਾ ਜਾਵੇ। ਇਹਦੇ ਵਿੱਚ ਮੈਂ ਇੱਕ ਹੋਰ ਗੱਲ ਦਾ ਵਾਧਾ ਕਰਨਾ ਚਾਹੁੰਦਾ। ਜਿਵੇਂ ਅਪਾਰਟਮੈਂਟਾਂ 'ਚ ਰਿਹਾ ਜਾਂਦਾ ਹੈਗਾ, ਅਪਾਰਟਮੈਂਟਾਂ ਦੇ ਵਿੱਚ ਚੋਰੀ ਵੀ ਸਟੋਰਾਂ ਦੇ ਮੁਕਾਬਲੇ ਕੀ ਹੋ ਰਹੀ ਹੈ। ਕੋਈ ਬਾਹਰ ਬੂਟ ਪਿਆ, ਹੋਰ ਕੁਝ ਪਿਆ, ਚੱਕਿਆ ਜਾਂਦਾ। ਜੇ ਅਪਾਰਟਮੈਂਟ ਦੇ ਕੈਮਰੇ ਦੇ ਥੱਲੇ ਗੱਡੀ ਖੜੀ ਆ, ਸ਼ੀਸ਼ਾ ਤੋੜ ਕੇ ਉਹਦੇ ਸਮਾਨ ਕੱਢ ਲਿਆ ਜਾਂਦਾ। ਅਪਾਰਟਮੈਂਟਾਂ ਵਾਲੇ ਉਹਨਾਂ ਨੂੰ ਕਹੀਏ ਹਾਂ ਤੁਹਾਨੂੰ ਜੀ ਫੁਟੇਜ ਕੱਢ ਦਿੰਦੇ ਆ, ਜਦੋਂ ਦੁਬਾਰਾ ਜਾਈਦਾ ਇਹਦੇ 'ਚ ਤਾਂ ਜੀ ਨਜ਼ਰ ਕੁਝ ਨਹੀਂ ਆਇਆ। ਜੇ ਕੋਈ ਉਹਨਾਂ ਨੇ ਜੁਰਮਾਨਾ ਪਾਉਣਾ ਹੋਵੇ ਫਿਰ ਉਹਦੀ ਫੋਟੋ ਵੀ ਭੇਜ ਦਿੰਦਾ ਜਾਂ ਜੁਰਮਾਨਾ ਨਾਲ ਹੀ ਭੇਜ ਦਿੰਦੇ। ਇਹ ਇਦਾਂ ਦਾ ਮਤਲਬ ਜਿਹੜੀ ਚੋਰੀ ਹੈ ਘਰਾਂ 'ਚ ਵੀ ਬਹੁਤ ਆ ਜੀ। ਬਿਲਕੁਲ ਪੋਰਚ ਪਾਇਰੇਟ ਕਹਿੰਦੇ ਆ ਇਹਨਾਂ ਨੂੰ, ਜਿਹੜੇ ਮੋਹਰੇ ਘਰ ਦੇ ਸਮਾਨ ਚੱਕ ਕੇ ਜਿਹੜੇ ਉਹ ਲੈ ਜਾਂਦੇ। ਕਈ ਵਾਰੀ ਢਿੱਕੇ ਵੀ ਆਏ ਆ, ਕਈਆਂ ਨੇ ਫੈਂਟੇ ਵੀ ਆ। ਉਹ ਫਿਰ ਕਹਿੰਦੇ ਆ ਜੀ ਏਦਾਂ ਨਾ ਕਰੋ ਜੀ, ਉਹਦੀ ਮਜਬੂਰੀ। ਉਹ ਮਜਬੂਰੀ ਹੁਣ ਕਾਹਦੀ ਆ, ਜਿਹਦਾ ਰੋਜ਼ ਦਾ ਹੀ ਕੰਮ ਇਹ ਹੋ ਗਿਆ। ਉਹਨੇ ਚੋਰੀ ਨੇ ਵੀ ਪੱਕਾ ਜਿਹੜਾ ਆਪਣਾ ਕਿੱਤਾ ਬਣਾ ਲਿਆ ਤੇ ਫਿਰ ਕਿਸੇ ਨਾ ਕਿਸੇ ਦਿਨ ਤਾਂ ਹੱਡ ਸਿੱਕਣੇ ਹੀ ਆ ਨਾ ਉਹਦੇ। ਆਪਣੇ ਅਗਲੇ ਕਾਲਰ ਨੇ ਸ਼ਰਨਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨ ਤੇ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤੁਸੀਂ ਬਹੁਤ ਚਤੰਨੇ ਕਰਦੇ ਜੋ ਤੇ ਮੈਂ ਹਰ ਵਾਰੀ ਸੁਣਦੀ, ਪਰ ਕਾਲ ਮੈਂ ਅੱਜ ਕਰਨ ਲੱਗੀ ਫੇਰ ਤੁਹਾਡੇ ਪ੍ਰੋਗਰਾਮ 'ਚ ਵੀ ਜੋ ਵੀ ਤੁਸੀਂ ਦੱਸਦੇ ਹੋ ਬਹੁਤ ਵਧੀਆ ਦੱਸਦੇ। ਜੇ ਸਟੋਰਾਂ ਤੇ ਚੋਰੀ ਕਰਨ ਜਾਣਗੇ ਤੇ ਉਹ ਕੋਈ ਡੱਕੂਗਾ ਤੇ ਗਾੜੀਆਂ ਉਹਨਾਂ ਨੂੰ ਮਾਰਦੇ, ਹਨਾ। ਜੇ ਅੱਗੇ ਗੰਨ ਤੇ ਆਇਆ ਤੇ ਗੰਨ ਨਹੀਂ ਇਹਨਾਂ ਨੇ ਬੰਦ ਕੀਤੀ। ਹੁਣ ਏਦਾਂ ਵੀ ਆਂਦੇ ਵੀ ਆਉਂਦੇ ਤੇ ਲੁੱਟਣ ਦੋ ਉਹਨਾਂ ਨੂੰ। ਜੇ ਉਹ 10 ਜਾਣੇ ਆ ਜਾਣਗੇ, 9-9 ਹਜ਼ਾਰ ਦਾ ਲੈ ਕੇ ਚੱਲ ਜਾਣਗੇ, 900 ਦਾ ਲੈ ਜਾਣਗੇ ਤੇ ਫਿਰ ਉਹਦਾ ਤਾਂ ਸਟੋਰ ਗਿਆ ਨਾ। ਤੇ ਜੇ ਕੋਈ ਘਰ 'ਚ ਚੋਰੀ ਹੁੰਦਾ, ਘਰ 'ਚ ਸਾਰੇ ਬਜ਼ੁਰਗ ਬੱਚੇ ਹੁੰਦੇ ਆ, ਜੇ ਉਹ ਡੱਕਣਗੇ ਤੇ ਉਹਨਾਂ ਨੂੰ ਮਾਰ ਦੇਣਗੇ। ਤੇ ਇਹ ਕਿੱਥੇ ਦੀ ਅਮਰੀਕਾ ਜਾਣ ਰਹੀ ਹੈ। ਇਹਨਾਂ ਨੂੰ ਰੋਕਣਾ ਚਾਹੀਦਾ ਇਹ ਕੰਮ ਨੂੰ। ਥੈਂਕ ਯੂ ਤੁਹਾਡਾ ਪ੍ਰੋਗਰਾਮ। ਮੈਂ ਪੜ੍ਹੀ ਨਹੀਂ, ਮੈਂ ਬਸ ਤੁਹਾਡੇ ਤੇ। ਥੈਂਕ ਯੂ ਜੀ, ਮਿਹਰਬਾਨੀ ਜੀ। ਕਵਰ ਵਾਲੇ ਲਿਖਦੇ ਕਹਿੰਦੇ ਵੀ ਸਾਰੇ ਸਟੋਰ ਓਨਰਸ ਆ, ਉਹਨਾਂ ਨੂੰ ਕੰਸੀਲਡ ਵੈਪਨ ਪਰਮਿਟ ਦੇ ਲਈ ਅਪਲਾਈ ਕਰਨਾ ਚਾਹੀਦਾ ਆ। ਉੱਦਾਂ ਕਹਿੰਦੇ ਵੀ ਇੱਦਾਂ ਚੋਰੀ ਤੇ ਨਹੀਂ ਆਉਣਗੇ। ਜੇ ਕਿਤੇ ਫਾਇਰ ਆਰਮ ਡਿਸਚਾਰਜ ਹੋ ਜਾਏ ਤੇ ਫਿਰ 4-4 ਇਕੱਠੀਆਂ ਸਕੁਆਡ ਕਾਰਾਂ ਜਿਹੜੀਆਂ ਉਹ ਆ ਜਾਂਦੀਆਂ ਆ। ਤੇ ਇਹਨਾਂ ਨੂੰ ਫਿਰ ਮੈਨੂੰ ਲੱਗਦਾ ਕਹਿ ਲਓ ਵੀ ਹੁਣ ਡੋਲੀ ਵਾਲੀ ਕਾਰ 'ਚ ਹੀ ਬਿਠਾ ਕੇ ਲੈ ਕੇ ਚਲੇ ਜਾਂਦੇ ਆ। ਫਿਰ ਲੈ ਗਏ ਛੱਡ ਕੇ, ਲੈ ਗਏ ਛੱਡ ਕੇ, ਕਰਦੇ ਕਰਾਉਂਦੇ ਕੁਛ ਨਹੀਂ। ਜੇ ਕੋਈ ਆਪਣੀ ਸੇਫਟੀ ਕਰਨ ਲੱਗਦਾ ਆ ਉਹਦੇ ਦੁਆਲੇ ਹੋ ਜਾਂਦੇ ਆ ਜੀ। ਇਹ ਨਾ ਕੁਛ ਮਹੀਨੇ ਪਹਿਲਾਂ ਇਦਾਂ ਦੀ ਇੱਕ ਇਨਸੀਡੈਂਟ ਓਕਲੈਂਡ 'ਚ ਵਾਪਰੀ ਸੀ। ਆਪਣੇ ਪੰਜਾਬੀ ਦਾ ਲਿਕਰ ਸਟੋਰ ਸੀ, ਸਮੈਸ਼ ਗ੍ਰੈਬ ਕੀਤਾ। 8-10 ਜਾਣੇ ਆਏ, ਭਰ ਕੇ ਲੈ ਗਏ ਉਹ ਜਿੰਨੇ ਵੀ ਉਹਨਾਂ ਦੇ ਕੰਟੇਨਰ। ਉਹ ਸੋਚਿਆ ਵੀ ਜੇ ਅੱਜ ਇਹ ਲੈ ਗਏ ਕੱਲ ਨੂੰ ਫੇਰ ਆਊਗੇ। ਜਦੋਂ ਬਾਹਰ ਭੱਜੇ ਤਾਂ ਪਿੱਛੇ ਲੈ ਕੇ ਗਨ ਲੈ ਕੇ ਭੱਜਿਆ, ਹਾਲਾਂਕਿ ਚਲਾਈ ਨਹੀਂ। ਹੁਣ ਉਹਦੇ ਉੱਤੇ ਫੈਲਨੀ ਚਾਰजेस ਲਾਤੇ ਡਿਸਟ੍ਰਿਕਟ ਅਟਾਰਨੀ ਨੇ, ਤੇਰੀ ਲਾਈਫ ਨੂੰ ਖਤਰਾ ਨਹੀਂ ਸੀ। ਸੋ ਆਹੀ ਬਿੱਲ ਇਹ ਕਹਿ ਰਹੇ ਆ ਵੀ ਭਾਈ ਜਿਹੜੇ ਲੁੱਟਣ ਆ ਰਹੇ ਆ ਉਹਨਾਂ ਨੂੰ ਕਹੋ ਕੁਛ ਨਾ, ਉਹਨਾਂ ਨੂੰ ਲੈ ਜਾਣ ਦਿਓ ਤੇ ਤੁਹਾਡੀ ਸੇਫਟੀ ਲਈ ਕੁਛ ਨਹੀਂ। ਨਾਲੇ ਤਾਂ ਤੁਸੀਂ ਉਹਨਾਂ ਨੂੰ ਟੈਕਸ ਦਿਓ, ਹਨਾ। ਤੁਸੀਂ ਰਿਸਟ੍ਰੇਨਿੰਗ ਆਰਡਰ ਲੈ ਲਿਓ। ਕਿਹਦੇ ਖਿਲਾਫ ਲੈਣਾ? ਸਰਕਾਰ ਖਿਲਾਫ ਨਾ ਲੈ ਲਈਏ ਵੀ ਡੰਗਰੋਂ ਆਏ ਹੋ ਨਾ ਇੱਥੇ ਤੁਸੀਂ ਵੀ ਟੈਕਸ ਲੈਣ ਆ ਜਾਂਦੇ ਹੋ। ਅਗਲੇ ਕਾਲਰ ਨੇ ਅਭੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਭਾਜੀ ਪ੍ਰੋਗਰਾਮ ਚੱਲਣ ਡਿਆ ਜਿੱਦਾਂ ਆਹ ਮੈਂ ਕਿਹਾ ਘਟਨਾ ਜਿਹੜੀ ਵਾਪਰੀ ਆ ਕੁੱਟਮਾਰ ਦੀ, ਵੈਸੇ ਰੀਅਲ 'ਚ ਗ੍ਰੈਂਡ ਰੈਪਿਡਸ ਮਿਸ਼ੀਗਨ 'ਚ ਹੋਈ ਆ। ਮੇਰੇ ਚਾਚਾ ਜੀ ਦਾ ਮੁੰਡਾ ਉੱਥੇ ਲੱਗ ਗਈ, ਉਹਨਾਂ ਕੋਲ ਵੀ ਹੈਗੇ ਸਟੋਰ 2 ਕਲੈਮਾਜੂ 'ਚ। ਉਹ ਦੱਸਦੇ ਸੀ ਕਿ ਉੱਥੇ ਹੋਈ ਸੀ ਇਹ ਘਟਨਾ। ਪਰ ਸਟਾਕਟਨ ਦਾ ਆ, ਇਹ ਸਟਾਕਟਨ ਪੁਲਿਸ ਦੇ ਬਿਲਕੁਲ ਸਾਹਮਣੇ ਆ। ਹਾਂਜੀ, ਉੱਥੇ ਸੌਰੀ ਮੈਨੂੰ ਫਿਰ ਗਲਤ ਇਨਫੋਰਮੇਸ਼ਨ ਮਿਲੀ। ਚਲੋ ਆਏ ਉੱਥੇ ਵੀ ਹੋ ਸਕਦੀ ਆ, ਕਿਉਂਕਿ ਇਕੱਲਾ ਇੱਕ ਸਟੋਰ ਨਹੀਂ, ਹਰ ਜਗ੍ਹਾ ਇਹੀ ਕੁਝ ਹੋ ਰਿਹਾ। ਉਹਨਾਂ ਕੋਲ ਸਟੋਰ ਹੈਗੇ, ਚਾਚੇ ਮੇਰੇ ਮੁੰਡੇ ਕੋਲ 2 ਸਟੋਰ ਆ। ਉਹਨਾਂ ਦਾ ਵੀ ਨਿੱਤ ਇਹੀ ਕੰਮ ਰਹਿੰਦਾ, ਚੋਰੀ ਕਰਕੇ ਲੈ ਜਾਂਦਾ। ਉਹ ਤਾਂ ਫਿਰ ਫੇਸਬੁੱਕ ਤੇ ਇਹਨਾਂ ਦੀ ਵੀਡੀਓ ਬਣਾ ਕੇ ਤੇ ਪਾਉਂਦਾ ਕਮਿਊਨਿਟੀ ਉਹਨਾਂ ਨੇ। ਬਾਕੀ ਸਾਰੇ ਵਿੱਚੋਂ ਜਿਹੜੇ ਵਾਇਰਲ ਹੁੰਦੀ ਆ ਫਿਰ ਆਪ ਹੀ ਆ ਕੇ ਵਾਪਸ ਕਰਕੇ ਜਾਂਦੇ ਸਮਾਨ ਜਾਂ ਪੈਸੇ ਦੇ ਕੇ ਜਾਂਦੇ ਹੁੰਦੇ। ਉਹ ਕਹਿੰਦਾ ਵੀ ਚਲੋ ਕਾਲੇ ਫਿਰ ਗਾਲਾਂ ਕੱਢਣ ਲੱਗ ਪੈਂਦੇ, ਵੀ ਤੂੰ ਸਾਨੂੰ ਬਦਨਾਮ ਕਰਦਾ ਹੈਗਾ। ਜਿਹੜੇ ਤੁਸੀਂ ਕਰਦੇ ਹੋ। ਹਾਂਜੀ ਹਾਂਜੀ। ਅੱਛਾ, ਗੱਲ ਭਾਜੀ ਇਹ ਹੈਗੀ ਆ ਕਿ ਜਿਹੜਾ ਨਾ ਡਿਪਾਰਟਮੈਂਟ ਹੈਗਾ, ਪੁਲਿਸ ਡਿਪਾਰਟਮੈਂਟ, ਜਿਹੜੇ ਅਸੀਂ ਇਹਨੂੰ ਕਾਲ ਕਰਦੇ ਆ, ਇਹ ਬੇਸਿਕਲੀ ਕਸੂਰ ਇਹਨਾਂ ਦਾ ਘੱਟ ਹੈਗਾ ਆ। ਸਾਨੂੰ ਲੱਗਦਾ ਵੀ ਅਸੀਂ ਮਤਲਬ ਜੇ ਡਿਟੇਲ ਡੁਗਾਈ 'ਚ ਜਾਈਏ ਨਾ
ਵੀ ਜਿਹੜਾ ਨਾ ਇਹਨਾਂ ਕੋਲ ਸਟਾਫ ਹੈ ਨਹੀਂਗਾ ਭਾਜੀ। ਜਿਹੜੇ ਮੇਨ ਜਿਹੜੇ ਪੋਲੀਟੀਸ਼ੀਅਨ ਹੈਗੇ ਨਾ, ਜਿਹੜੇ ਸਿਟੀਆਂ ਨੂੰ ਰਨ ਕਰਦੇ ਆ, ਇਹ ਕਰਦੇ ਆ, ਇਹਨਾਂ ਦਾ ਸਟਾਫ ਘਟਾਈ ਜਾਂਦੇ ਪੁਲਿਸ ਵਾਲਿਆਂ ਦਾ। ਹੁਣ ਜਿੱਥੇ 10 ਬੰਦੇ ਦੀ ਲੋੜ ਆ ਉੱਥੇ 2 ਬੰਦੇ ਆ। ਇਹ ਹੁਣ ਜਦੋਂ ਤੁਸੀਂ ਕਾਲ ਆਉਂਦੀ ਆ, ਉਹ ਮਾੜੀ ਮੋਟੀ ਕਾਲ ਉਹਨਾਂ ਨੂੰ ਆ ਵੀ ਕਿਹਾ ਜਾਂਦਾ ਵੀ ਨਾ ਜਾਇਆ ਕਰੋ ਜਿੱਦਾਂ ਹੁੰਦਾ ਤੁਸੀਂ। ਜਦੋਂ ਹੁਣ ਕਾਲ ਕੋਈ ਸੀਰੀਅਸ ਮੈਟਰ ਆ ਗਿਆ ਫੇਰ ਇਹਨਾਂ ਨੇ ਭੱਜਿਆ ਨੇ ਜਾਣਾ। ਇਹ ਤਾਂ ਹੁਣ ਜਿੱਦਾਂ ਹੁਣ ਸਾਰੇ ਰੌਲਾ ਪਾਉਂਦੇ ਇੱਦਾਂ। ਸਾਡਾ ਨਾ ਚਲੋ ਪੰਜਾਬੀ ਰੇਡੀਓ ਦਾ ਮਾਧਿਅਮ ਦਾ ਮੈਂ ਬਹੁਤ ਵਧੀਆ ਮੰਨਦਾ, ਪਰ ਗੱਲ ਇਹ ਵੀ ਹੈ ਨਾ ਬਾਅਦ ਵਿੱਚ ਅਸੀਂ ਟਰੱਕਾਂ ਤੇ ਵੀ ਬਿਲਕਦੇ ਰਹਿੰਦੇ ਆ। ਪਰ ਸਾਨੂੰ ਇਸ ਚੀਜ਼ ਦੇ ਐਕਟ ਕਰਨਾ ਚਾਹੀਦਾ। ਜਿਹੜੇ ਹੋਏ ਪੋਲੀਟੀਸ਼ੀਅਨ ਹੈਗੇ, ਜਿਹੜੇ ਅਸੀਂ ਵੋਟਾਂ ਪਾਉਂਦੇ ਆ, ਉਹਨਾਂ ਨੂੰ ਫੜ ਕੇ ਪਹਿਲਾਂ ਬਿਠਾਓ। ਪਹਿਲੇ ਕਹਾਂ ਤੁਸੀਂ ਕਰਦੇ ਕੀ ਆ, ਤੁਸੀਂ ਸਾਡੇ ਲਈ ਕੰਮ ਕਰਦੇ ਆ ਜਾਂ ਸਾਡੇ ਕੋਲ ਵੋਟਾਂ ਪਵਾ ਕੇ ਸਾਡੇ ਗਏ ਸੀ ਤੁਸੀਂ ਗਾਂ ਭੁਗਤਾਨ ਵਾਲੇ ਗਾਂ ਪੁੱਛ ਗਿੱਛ ਨਹੀਂ ਕਰਦੇ। ਜਿਹੜੇ ਇਹਨਾਂ ਨੂੰ ਵੋਟਾਂ ਦਾ ਚੱਕੋ ਭਾਜੀ, ਫੰਡਿੰਗ ਵੀ ਬਿਜ਼ਨਸ ਵਾਲੇ ਹੀ ਕਰਦੇ ਆ ਸਾਰੇ। ਆ ਸਟੋਰਾਂ ਵਾਲੇ ਜਿੰਨੇ ਆ ਕੌਂਸਲਰ ਕਰਦੇ ਉਹਨਾਂ ਦੀਆਂ ਸਪੋਰਟ ਕਰਦੇ ਨਹੀਂ। ਇਹ ਸਿਟੀਆਂ ਚੱਲ ਗਏ ਤੇ ਨਹੀਂ, ਸੇਲ ਟੈਕਸ ਤੇ ਚੱਲਦੀਆਂ। ਬਾਕੀ ਜਿਹੜੇ ਹੈਗੇ ਚੋਰ ਹੈਗੇ ਆ, ਹੁਣ ਉੱਥੇ ਮਿਸ਼ੀਗਨ ਤਾਂ ਮੈਨੂੰ ਪਤਾ, ਜਿਹੜੇ ਚੋਰ ਹੁੰਦੇ ਚੋਰੀ ਕਰਦੇ ਆ, ਜਿਹੜੇ ਜੇਲ੍ਹ 'ਚ ਜਾਂਦੇ ਆ ਜਵਾਈ ਵਾਂਗੂ ਤਾਂ ਸੇਵਾ ਕਰਦੇ, ਉੱਥੇ ਜਾ ਕੇ ਇਹਨਾਂ ਦੀ ਖਾਂਦੇ ਪੀਂਦੇ। ਉਹ ਕਹਿੰਦਾ ਜਿਹੜੇ ਕਿਸੇ ਨੂੰ ਰੋਟੀ ਪਾਣੀ ਨਹੀਂ ਮਿਲਦਾ ਨਾ, ਉਹ ਮੁੰਡਾ ਆ ਵੀ ਕਹਿੰਦਾ ਚਾਚੇ ਮੇਰੇ ਦੇ ਮੁੰਡੇ ਨੂੰ ਕਹਿੰਦਾ ਮੈਂ ਕੋਈ ਨਾ ਕੋਈ ਕਾਰਵਾਈ ਕਰ ਦੇਣੀ ਆ, ਮਾੜਾ ਮੋਟਾ ਕੋਈ ਕ੍ਰਾਈਮ ਕਰ ਦੇਣਾ, ਇਹਨਾਂ ਨੂੰ ਮੈਨੂੰ ਜੇਲ੍ਹ 'ਚ ਦੇਣਾ। ਕਹਿੰਦਾ ਮੇਰੇ 2-3 ਮਹੀਨੇ ਜੇਲ੍ਹ 'ਚ, ਕਹਿੰਦਾ ਰੋਟੀ ਪਾਣੀ ਮੈਨੂੰ ਫ੍ਰੀ 'ਚ ਮਿਲਣਾ, ਨਿਕਲ ਆਉਣੇ ਆ। ਜਾਂਦਾ ਹੋਵੇ ਨਾ ਵੀ ਚੋਰੀ ਕੀਤੀ ਆ, ਅੰਦਰ ਜਾ ਕੇ ਜੁੱਤੀ ਫੇਰੀ ਹੋਵੇ ਤੇ ਤੈਅ ਟਕਾ ਕੇ ਜਿੱਦਾਂ ਸਟੋਰ ਵਾਲਿਆਂ ਨੇ ਫੇਰੀ ਆ ਇੱਦਾਂ ਫੇਰੀ ਹੋਵੇ, ਤੇ ਦੂਜੀ ਵਾਰੀ ਚੋਰੀ ਕਰਨ ਤੋਂ 100 ਵਾਰੀ ਸੋਚਦਾ ਬੰਦਾ ਵੀ ਨਹੀਂ ਵੀ ਬਾਕੀਆਂ ਦੇ ਵੀ ਕੰਨ ਹੁੰਦੇ ਵੀ ਇੱਦਾਂ ਛਿੱਤਰ ਫਿਰਦਾ ਅੱਗੇ ਜਾ ਕੇ। ਥੈਂਕ ਯੂ ਅਭੀ ਜੀ ਤੁਹਾਨੂੰ। ਹਾਂਜੀ ਚਲੋ ਬਾਕੀ ਠੀਕ ਆ ਬਾਜੀ। ਸਾਰੇ ਮਤਲਬ ਭਰਾਵਾਂ ਜਿੰਨੇ ਵੀ ਹੈਗੇ ਨਾ, ਪ੍ਰੋਟੈਸਟ ਕਰਨ ਦੀ ਲੋੜ ਆ। ਸਿਸਟਮ ਇੱਦਾਂ ਦਾ ਬਣਾਇਆ ਹੋਇਆ ਆ, ਤੁਹਾਡੇ ਕੋਲ ਟਾਈਮ ਹੀ ਨਹੀਂ ਛੱਡਿਆ ਪ੍ਰੋਟੈਸਟ ਕਰਨ ਵਾਸਤੇ। ਤੁਸੀਂ ਜਿੰਨੇ ਬਿਜ਼ੀ ਹੁੰਦੇ ਆ ਕੰਮਾਂ ਕਾਰਾਂ 'ਚ, ਪ੍ਰੋਟੈਸਟ ਕਰੋਗੇ ਤਾਂ ਆਪੇ ਜਿਹੜੇ ਬੈਨਰ ਲੈ ਖੜੇ ਹੋਏ ਨੇ ਤਾਂ ਆਪੇ ਇਹਨਾਂ ਦੇ ਫਰਕ ਪੈਣਾ ਇਹਨਾਂ ਉੱਪਰ। ਠੀਕ ਹੈ ਜੀ, ਸ਼ੁਕਰੀਆ। ਉਹ ਜਿੱਦਾਂ ਕਹਿੰਦੇ ਨਾ ਗਦੀ ਗੇਟ 'ਚ ਪਾਇਆ ਆ ਵੀ ਸਵੇਰੇ ਚੱਲ ਜਾਓ, ਖੋਲ ਲਓ, ਸ਼ਾਮ ਨੂੰ ਬੰਦ ਕਰਕੇ ਚੱਲ ਜਾਓ ਘਰ ਨੂੰ। ਭਾਈ ਇੰਨੇ ਕੁ ਦੇ ਵਿੱਚ ਹੀ ਰੌਲੇ ਗੋਲੇ ਦੇ ਵਿੱਚ ਹੀ ਲੰਘੀ ਚੱਲੋ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਹੋਰ ਕੀ ਕੁਛ ਚੱਲ ਰਿਹਾ ਹੈ। ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੀ ਟੀਮ ਹਾਂਜੀ ਵੀਰ ਜੀ, ਮੈਂ ਕਰਨ ਲੱਗਾ ਸੀ ਹੁਣ ਕਹਿ ਰਹੇ ਆ ਨਾ ਜੀ, ਆਉਂਦੇ ਆ ਜੀ ਚੋਰੀ ਕਰਕੇ ਚੱਲ ਜਾਂਦੇ ਆ, ਅਸੀਂ ਉਹਨੂੰ ਰੋਕਦੇ ਆ, ਭੱਜ ਜਾਂਦੇ ਆ, ਜਾਂ ਕੁਛ ਵੀ ਨਕਲੀ ਨੋਟ ਆਉਂਦੇ ਆ। ਇਸ ਪ੍ਰਸ਼ਾਸਨ ਨੇ ਨਾ ਤਾਂ ਸਾਡੀ ਕਦੇ ਹੈਲਪ ਕਰਨੀ ਹੈ ਜੀ, ਨਾ ਕਰਨੀ ਹੈ ਪੁਲਿਸ ਨੇ। ਸਾਨੂੰ ਆਪ ਦੀ ਸਿਕਿਉਰਿਟੀ ਆਪ ਰੱਖਣੀ ਪੈਣੀ ਹੈ। ਜਾਂ ਹੁਣ ਮੇਰੇ ਕੋਲੇ ਗਨ ਪਈ ਆ, 3 ਮੈਗਜ਼ੀਨ ਭਰੇ ਪਏ ਆ, ਇੱਕ ਸਟਨ ਗਨ ਰੱਖੀ ਆ। ਮੈਂ ਸਭ ਨੂੰ ਪਤਾ ਆ, ਮੈਂ ਕਿਹਾ ਜਿਹਨੇ ਕੋਈ ਹਰਕਤ ਕਰਨ ਲਈ ਲੱਤਾਂ ਪਾੜ ਦੂੰ। ਮੈਂ ਕਿਹਾ ਕੋਈ ਨਹੀਂ ਵੜਦਾ। ਪਹਿਲਾਂ ਸਾਰੇ ਅੱਖਾਂ ਕੱਢ ਜਾਂਦੇ ਸੀ, ਥੁੱਕ ਕੇ ਜਾਂਦੇ ਸੀ ਮੂੰਹ ਦੇ ਉੱਪਰ। ਇਹ ਮਾੜਾ ਮੋਟਾ ਆਪਾਂ ਨੂੰ ਆਪ ਨੂੰ ਕਰਨਾ ਪੈਣਾ ਜੀ ਇੱਥੇ। ਪੁਲਿਸ ਨੇ ਨਹੀਂ ਆਉਣਾ ਕਦੇ। ਪੁਲਿਸ ਤਾਂ 3 ਘੰਟੇ ਬਾਅਦ ਆਉਂਦੀ ਹੈ ਜੀ। ਆਪਣੇ ਬੰਦੇ ਡਰਪੋਕ ਆ, ਅੰਦਰ ਵੜ ਜਾਂਦੇ, ਕਾਊਂਟਰ ਥੱਲੇ ਲੁਕ ਜਾਂਦੇ ਆ ਜਦੋਂ ਏਦਾਂ ਦਾ ਕੋਈ ਹੱਥ ਹੁੰਦੀ ਹੈ। ਤੁਹਾਡੇ ਕੋਲੇ ਕੁਝ ਹੋਊਗਾ, ਅਗਲੇ ਦੇ ਸਿਰ 'ਚ ਮਾਰਾਂਗੇ, ਦੁਬਾਰੇ ਸਾਰਿਆਂ ਨੂੰ ਜਾ ਕੇ ਦੱਸੂਗਾ। ਆ ਮੇਰੀ ਬੌਸ ਨੇ ਨਹੀਂ ਜੀ ਕੁੱਟ ਕੇ ਕਾਲੇ ਦੀ ਸੀਟ ਕੱਢਤਾ, ਅੰਦਰ ਹੀ ਸਿੱਟ ਲਿਆ, ਡਾਂਗ ਨਾਲ ਕੁੱਟਿਆ। ਉਹ ਤੋਂ ਬਾਅਦ ਫੜਿਆ ਨਹੀਂ। ਉਹ ਆਪਣੇ ਤਾਂ ਓਨਰ ਹੀ ਕਹਿ ਦਿੰਦੇ ਆ ਨਹੀਂ ਕੁਛ ਨਹੀਂ ਕਹਿਣਾ, ਜਾਣ ਤੋਂ ਨਾ ਪੁਲਿਸ ਨੂੰ ਫੋਨ ਕਰਦੇ ਆ। ਪੁਲਿਸ ਨੂੰ ਫੋਨ ਨਹੀਂ ਕਰਨਾ ਜੀ, ਬੇਸਲਾਈਨ ਵਾਲਾ ਫੋਨ ਕਰਕੇ ਨਾ ਰਿੰਗ 911 ਥੱਲੇ ਰੱਖ ਦੇਣਾ, ਭੱਜੇ ਆਉਣਗੇ ਇਹ। ਆਪਣੇ ਤਾਂ ਡਰਦੇ ਫੋਨ ਨਹੀਂ ਕਰਦੇ। ਹਾਂਜੀ ਫੋਨ ਨਾਲ ਗੱਲ ਕਰਨੀ ਨਹੀਂ ਹੈਗੀ। ਫਿਰ ਤੇ ਇਹੀ ਰਹਿਆ ਸਭ ਨੂੰ। ਥੈਂਕ ਯੂ ਜੀ, ਧੰਨਵਾਦ। ਸੋ ਬਿਲਕੁਲ ਬਚਣਾ ਵੀ ਹੈ। ਸੋ ਇਹੀ ਬਿੱਲ ਜਿਹੜਾ ਲੈ ਕੇ ਆ ਰਿਹਾ ਵੀ ਹਾਂ ਜੇ ਕੋਈ ਚੋਰੀ ਕਰਨ ਆ ਰਿਹਾ ਉਹਨੂੰ ਕਹੋ ਕੁਛ ਨਾ ਤੁਸੀਂ ਜੇ ਓਨਰ ਆ ਸਟੋਰ ਦੇ, ਨਾ ਆਪਣੇ EMPLOYEE ਨੂੰ ਕਹਿ ਸਕਦੇ ਭਾਈ ਤੂੰ ਰੋਕਣਾ ਨਹੀਂ ਹੈ, ਉਹਨੂੰ ਭੇਜਦੇ ਜਾਣ ਦਿਓ। ਉਹ ਜਿਹੜਾ ਲਾਸ ਹੋਣਾ, ਉਹ ਲਾਸ ਨੂੰ ਕਵਰ ਕੌਣ ਕਰੂਗਾ? ਠੀਕ ਹੈ ਕਿ ਨਹੀਂ ਜੀ। ਜਗਤਾਰ ਗਿੱਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਫਿਕਰ ਇਸ ਚੀਜ਼ ਦਾ ਹੈਗਾ ਜਿਹੜੇ ਹੁਣ ਆਪਾਂ ਵੀਡੀਓ ਕੱਲ ਦੇਖਿਓ ਵਾਰ-ਵਾਰ ਮਗਰ ਜੇਬ ਦੇ ਵਿੱਚ ਹੱਥ ਪਾਉਂਦਾ ਸੀਗਾ, ਸ਼ਾਇਦ ਉਹਦੇ ਕੋਲ ਕੁਝ ਨਹੀਂ ਸੀਗਾ, ਲੇਕਿਨ ਜਿਹੜੇ ਬੰਦੇ ਗਾਂ ਨੂੰ ਵੀਡੀਓ ਦੇਖਣਗੇ ਜ਼ਿਆਦਾ ਉਹ ਆਉਣਗੇ ਨਹੀਂ, ਨੰਬਰ 1। ਤੇ ਜੇ ਆਉਣਗੇ ਤੇ ਫੁੱਲ ਤਿਆਰੀ ਨਾਲ ਆਉਣਗੇ, ਉਹਨਾਂ ਕੋਲ ਗਨ ਹੋਊਗੀ। ਗਨ ਹੋਈ ਤਾਂ ਉਹਦੇ ਨਾਲ ਹੋਰ ਕਿੰਨਾ ਨੁਕਸਾਨ ਹੋ ਸਕਦਾ। ਦੋ ਬੰਦੇ, ਜਿਵੇਂ 2 ਬੰਦੇ ਸੀ, ਉਹ ਬੰਦੇ ਕਾਲੇ ਕੋਲੇ ਗਨ ਹੁੰਦੀ ਤਾਂ ਦੋਨਾਂ ਨੂੰ ਸ਼ੂਟ ਕਰ ਸਕਦਾ ਸੀਗਾ ਜੀ। ਉਹਦੇ ਕੋਲ ਚਾਕੂ ਸੀਗਾ, ਉਹ ਚਾਕੂ ਹੀ ਟੁੱਟਾ ਬਾਅਦ ਚ। ਹਾਂਜੀ ਅੱਛਾ ਚਾਕੂ ਸੀਗਾ ਜੀ, ਚਲੋ ਖੈਰ। ਤੇ ਮੇਰੀ ਕਹਿਣ ਦਾ ਮਤਲਬ ਹੈ ਜੇ ਅਗਲੀ ਵਾਰੀ ਨੂੰ ਬੰਦਾ ਗਨ ਲੈ ਕੇ ਆ ਗਿਆ ਤੇ ਬੰਦਿਆਂ ਨੂੰ ਮਾਰ ਗਿਆ, ਤੇ ਹੁਣ ਸਿਚੁਏਸ਼ਨ ਇਸ ਤਰ੍ਹਾਂ ਦੀ ਹੋਈ ਪਈ ਹੈ, ਹਥਿਆਰ ਰੱਖਦੇ ਤਾਂ ਵੀ ਖਤਰਾ ਹੈ, ਜੇ ਨਹੀਂ ਰੱਖਦੇ ਤਾਂ ਉਸ ਤੋਂ ਵੀ ਖਤਰਾ। ਸੋ ਮੇਰੇ ਹਿਸਾਬ ਨਾਲ ਪੁਲਿਸ ਤੇ ਡਿਪੈਂਡ ਨਹੀਂ ਕਰਨਾ ਚਾਹੀਦਾ, ਆਪਣੀ ਸੇਫਟੀ ਆਪ ਕਰਨੀ ਚਾਹੀਦੀ ਹੈ। ਜੇ ਬੰਦਾ ਇਸ ਤੋਂ ਪਹਿਲਾਂ ਕਿ ਤੁਹਾਨੂੰ ਕੋਈ ਗੋਲੀ ਮਾਰ ਜਾਵੇ, ਉਦੋਂ ਪਹਿਲਾਂ ਉਹਦਾ ਕੰਮ ਨਿਬੇੜ ਦਿੱਤਾ ਜਾਵੇ, ਬਾਅਦ ਚ ਵੇਖੀ ਜੀ ਜਿਉਂਦੇ ਜੀਵ ਸਾਰੇ ਕੁਝ ਪੋਸੀਬਲ ਹੈ। ਤੇ ਇੱਥੇ ਸਾਡੇ ਜਿਹੜੇ ਮੋਸਟਲੀ ਬਿਜ਼ਨਸ ਆ ਸਾਡੇ ਪੰਜਾਬੀਆਂ ਦੇ ਹੈ, 99% ਹਾਈਵੇ ਤੇ ਜਾਵੜੋ ਕਿਤੇ ਵੀ ਹੈ, ਇਹਨਾਂ ਨੂੰ ਇਕੱਠੇ ਹੋਣੇ ਚਾਹੀਦਾ। ਹੋਰ ਮੌਕਿਆਂ ਤੇ ਕੋਈ ਗਾਉਣ ਵਾਲਾ ਜੇ ਉੱਥੇ ਭੱਜੇ ਫਿਰਦੇ, ਕੋਈ ਮੇਲਾ ਕਬੱਡੀ ਹੋਵੇ, ਉੱਥੇ ਘੱਟ ਹੋ ਜਾਂਦਾ ਹੈ। ਹੁਣ 7-11 ਵਾਲਿਆਂ ਦੀ ਲਾਸ ਵੇਗਸ ਚ ਹੋ ਕੇ ਹਟੀ ਆ, ਉੱਥੇ ਗਾਣ ਵਾਲਾ ਹੀ ਸੱਦਿਆ ਸੀ ਮੀਕਾ ਸਿੰਘ। ਹੁਣ ਤੁਸੀਂ ਦੱਸੋ ਵੀ ਇੰਨੀ ਗਿਣਤੀ ਚ ਆਪਣਿਆਂ ਦੇ ਆ, ਕਿੰਨੇ ਐਕਸ਼ਨ ਕੀਤਾ? ਤੁਸੀਂ ਆਪਣੇ ਅਸੈਂਬਲੀ ਮੈਂਬਰਾਂ ਨੂੰ ਜਾਂ ਸੈਨੇਟਰਾਂ ਨੂੰ ਕਾਲ ਕੀਤੀ ਹੈ ਭਈ ਆਹ ਬਿੱਲ ਜਿਹੜਾ ਤੁਸੀਂ ਲੈ ਕੇ ਆ ਰਹੇ ਆ, ਇਸ ਬਿੱਲ ਦੀ ਜਗ੍ਹਾ ਤੇ ਤੁਸੀਂ ਬਿੱਲ ਲੈ ਕੇ ਆਓ ਵੀ ਤੁਸੀਂ ਬਿਜ਼ਨਸ ਓਨਰ ਦੇ ਹੱਕ ਦੇ ਵਿੱਚ ਕੀ ਕਰੋਗੇ? ਹਨਾ, ਹੱਕ ਦੇ ਵਿੱਚ ਮੈਂ ਉਹਨਾਂ ਨੂੰ ਸੇਫਟੀ ਕਿੱਦਾਂ ਪਹੁੰਚਾਉਂਗਾ? ਉਹਦੀ ਸੇਫਟੀ ਆਪਾਂ ਹੁਣ ਜਿਹੜੇ
ਬਿਜ਼ਨਸ ਓਨਰ ਟੈਕਸ ਦੇ ਰਹੇ, ਉਹਨਾਂ ਦੀ ਸੇਫਟੀ ਬਿਲਕੁਲ ਜ਼ੀਰੋ। ਕਾਲ ਕਰਦੇ, ਪੁਲਿਸ ਨਹੀਂ ਆਉਂਦੀ, ਤੁਸੀਂ ਕੁਛ ਐਕਸ਼ਨ ਲੈਣੇ, ਤੁਸੀਂ ਗੋਲੀ ਚਲਾਈ ਤਾਂ ਤੁਸੀਂ ਫਾਇਰ ਤਰੀਕਾ ਭੁਗਤੇ ਫਿਰੋ। ਜੀ 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 ਬਿਲਕੁਲ, ਥੈਂਕ ਯੂ। ਸਾਨੂੰ ਇਕੱਠੇ ਹੋਣਾ ਪਊਗਾ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਹੁਣ ਜਿੱਦਾਂ ਇਹ ਕਾਨੂੰਨ ਦੇ ਤਹਿਤ ਵੀ ਮੰਨ ਲਓ ਚੱਲ ਰਹੇ ਆ, ਕੋਈ ਆਇਆ ਚੋਰੀ ਕਰਨ ਆਇਆ, ਆਪਾਂ ਨੂੰ ਕੀ ਪਤਾ ਵੀ ਉਹਦੀ ਇੰਟੈਂਸ਼ਨ ਤੁਹਾਨੂੰ ਕੁੱਟਣ ਦੀ ਜਾਂ ਮਾਰਨ ਦੀ ਨਹੀਂ ਹੈ। ਤੁਸੀਂ ਉਹਨੂੰ ਹੱਥ ਜੋੜ ਕੇ ਖੜੇ ਰਹਿਣਾ ਉਹਦੇ ਮੂਹਰੇ ਵੀ ਹਾਂਜੀ ਹਾਂਜੀ ਜੀ ਕੋਈ ਨਹੀਂ ਜੀ, ਲੈ ਜਾਓ ਜੀ, ਲੈ ਜਾਓ ਜੀ, ਚੱਕਰ ਹੀ ਕੋਈ ਨਹੀਂ। ਇਹ ਜਿਹੜੀਆਂ ਮਾੜੀਆਂ ਜਿਹੜੀਆਂ ਲੈਫਟ ਵਾਲੀਆਂ ਪਾਲਿਸੀਜ਼ ਆ ਨਾ, ਇਹਨਾਂ ਨੇ ਭੱਠਾ ਬਾਤਾ ਬਹੁਤ ਸਾਰੇ। ਇਹ ਲੈਫਟ ਨਹੀਂ, ਲੈਫਟ ਤੇ ਵੀ ਫਾਰ ਲੈਫਟ ਪ੍ਰੋਗਰੈਸਿਵ ਵਾਲਾ ਕੰਮ ਚੱਲ ਪਤਾ ਨਹੀਂ ਰਿਹਾ ਹੈ ਕਿੱਥੇ ਹੀ ਤੁਰ ਗਏ, ਹੋਰ ਹੀ ਪਾਸੇ ਨੂੰ ਤੁਰ ਗਏ ਆ ਜੀ। ਆਪਣੇ ਅਗਲੇ ਕਾਲਰ ਨੇ ਜਸਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਵਧੀਆ ਪ੍ਰੋਗਰਾਮ ਹੈਗਾ, ਬਸ ਮੈਂ ਸ਼ਾਰਟ 'ਚ ਨਿਬੇੜ ਦੇਣਾ। ਕਾਰਨ ਕੀ ਆ, ਹੁਣ ਦੇਖੋ ਆਪਣੇ ਸਮਾਲ ਬਿਜ਼ਨਸ ਆ, ਜਿਵੇਂ ਛੋਟੀ ਟਰੱਕਿੰਗ ਹੋ ਗਈ, ਸਕੂਲ ਹੋ ਗਏ, ਰੈਸਟੋਰੈਂਟ ਹੋ ਗਏ, ਐਂਡ ਸਟੋਰ ਹੋ ਗਏ, ਕਨਵੀਨੀਅੰਸ ਸਟੋਰ, ਵਟਐਵਰ ਜਿੰਨੇ ਵੀ ਹੈਗੇ ਆ। ਕੀ ਗੱਲ ਇੱਕ ਪਲੇਟਫਾਰਮ ਥੱਲੇ ਇਕੱਠੇ ਨਹੀਂ ਹੋ ਸਕਦੇ? ਕੋਈ ਏਦਾਂ ਦੀ ਸੰਸਥਾ ਨਹੀਂ ਬਣਾ ਸਕਦੇ ਸਾਰੇ ਮਿਲ ਕੇ, ਜਿਹਦੇ ਵਿੱਚ ਇਹਨਾਂ ਦੀ ਇੱਕ ਆਵਾਜ਼ ਹੋ ਜਾਏ ਸਾਡੀ ਸਾਰਿਆਂ ਦੀ? ਇੱਦਾਂ ਦੀ ਇੱਕ ਸੰਸਥਾ ਜਿਹੜੀ ਆ ਅਮਰੀਕਾ ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਤੋਂ ਰਜਿਸਟਰਡ ਹੋ ਚੁੱਕੀ ਆ। ਮੈਂ ਵੀ ਉਹਦਾ ਮੈਂਬਰ ਹੈਗਾ, ਲੀਗ ਫॉर ਰਾਈਟਸ ਐਂਡ ਜਸਟਿਸ। ਸੋ ਜਿਹੜੀ ਪਿਛਲੇ ਮਹੀਨੇ ਜਦੋਂ ਤੁਸੀਂ ਵੀ ਉੱਥੇ ਜਦੋਂ ਇੱਕ ਜਾਤ ਪਾਤ ਵਾਲਾ ਬਿੱਲ ਪੇਸ਼ ਹੋ ਰਿਹਾ ਸੀਗਾ, ਉੱਥੇ ਅਸੀਂ ਵੀ ਉੱਥੇ ਗਏ ਹੋਏ ਸੀਗੇ, ਹੈ ਨਾ, ਪੰਜਾਬੀ ਰੇਡੀਓ ਦੀ ਟੀਮ ਵੀ ਸੀਗੀ। ਉਹ ਮਨਦੀਪ ਸਿੰਘ ਹੋਣੀ ਭਾਜੀ, ਉਹਨਾਂ ਦੇ ਕਾਫੀ ਸੈਨੇਟਰੀਜ਼ ਦੇ ਨਾਲ ਲਿੰਕ ਹੈਗੇ ਆ ਨਾ। ਉਹ ਕਾਫੀ ਦੇਰ ਦੇ ਸਾਨੂੰ ਏਦਾਂ ਕਹਿ ਰਹੇ ਸੀ, ਅੱਜ ਤੋਂ 100-2 ਸਾਲ 2 ਸਾਲ ਪਹਿਲਾਂ ਵੀ ਏਦਾਂ ਸਾਨੂੰ ਕਰਨਾ ਪੈਣਾ, ਇਕੱਠੇ ਹੋਣਾ ਪੈਣਾ। ਮੈਂ ਸ਼ੋਰ ਹਾਂ 100% ਸਾਡੇ ਪੰਜਾਬੀ ਜੁੱਤੀਆਂ ਖਾਣਗੇ, ਮਰਨਗੇ, ਬੇਇੱਜ਼ਤੀ ਕਰਾਉਣਗੇ, ਗਲਤ ਕੰਮ ਕਰੂੰਗੇ, ਇਕੱਠੇ ਨਹੀਂ ਹੋਣਗੇ। ਲਿਖ ਲਓ, ਮੈਂ ਤੁਹਾਨੂੰ ਲਿਖ ਕੇ ਦਿੰਦਾ, ਇਹ ਨਹੀਂ ਇਕੱਠੇ ਹੋ ਸਕਦੇ ਕਦੇ ਵੀ। ਇਹਨਾਂ ਨੇ ਇੱਥੇ ਹੀ ਸਿੱਤਰ ਖਾਣੇ ਜੀ। ਚਲੋ ਥੈਂਕ ਯੂ ਜੀ, ਥੈਂਕ ਯੂ। ਨਹੀਂ, ਇਹ ਤਾਂ ਚਲੋ ਸੰਸਥਾਵਾਂ ਤਾਂ ਇਹਨਾਂ ਨੇ ਕਈ ਬਣਾ ਰੱਖੀਆਂ ਆ, ਸੌਰੀ ਟੂ ਸੇ, ਉਹ ਵੀ ਬਸ ਆਪਣਾ ਫਨ ਕਰਕੇ ਤੇ ਬਾਅਦ ਚ ਉੱਥੇ ਚਲ ਜਾਣਾ। ਹੁਣ ਜਿਹੜੀ ਏਡੀ ਸੰਸਥਾ ਹੋਵੇ ਜਿਨ੍ਹਾਂ ਦੀ ਆ, ਉਹਨਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਵੀ ਤੁਹਾਡੇ ਬਿਜ਼ਨਸ ਦੇ ਉੱਤੇ ਕੀ ਆ ਰਿਹਾ। ਜਿੱਦਾਂ ਪਹਿਲਾਂ ਇੱਕ ਆਪਣੇ ਕਾਲਰ ਕਹਿ ਕੇ ਗਏ, ਉਹ ਚਲੋ ਹੈ ਤਾਂ ਮਾੜੀ ਚੀਜ਼ ਆ ਜਿਹੜੀ ਵੀ ਸਿਗਰਟਾਂ ਵਾਲੀ, ਪਰ ਹੁਣ ਐਜ਼ ਏ ਬਿਜ਼ਨਸ ਜਦੋਂ ਤੁਸੀਂ ਉਸ ਪੱਖ ਤੋਂ ਦੇਖਦੇ ਆ ਤੇ ਫਿਰ ਕੀ ਕਰੋਗੇ? ਸੁਲੱਖਣ ਸਿੰਘ ਹੁਣੀ ਦੱਸਦੇ ਆ, ਕਹਿੰਦੇ ਵੀ ਗਨ ਪੁਆਇੰਟ ਤੇ ਉਹਨਾਂ ਨੂੰ ਰੌਬ ਕਰ ਲਿਆ, ਪੁਲਿਸ ਨੇ ਕੁਝ ਵੀ ਨਹੀਂ ਕੀਤਾ। ਦੱਸੋ ਘਰੋਂ ਹਨਾ ਵੀ ਕੀ ਤੁਸੀਂ ਉਹਦੇ ਵਿੱਚ ਕਰੋਗੇ? ਹੁਣ ਤੁਸੀਂ ਦੱਸੋ ਵੀ ਅਮਰੀਕਾ 'ਚ ਆਪਾਂ ਬੈਠੇ, ਅਮਰੀਕਾ ਦੀਆਂ ਗੱਲਾਂ ਹੁੰਦੀਆਂ, ਕਿਹਦੀਆਂ ਹੁੰਦੀਆਂ ਇਹ ਗੱਲਾਂ, ਕਿਹੜੇ ਮੁਲਕ ਦੀਆਂ? ਜਿਹੜਾ ਏਰੀਆ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਏਰੀਆ, ਉੱਥੋਂ ਆਪਾਂ ਗੱਲ ਕਰ ਰਹੇ ਹਾਂ। ਵੀ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਜਾਂ ਥਰਡ ਵਰਲਡ ਕੰਟਰੀ 'ਚ ਬੈਠੇ ਸੁਣਦੇ ਹੋਗੇ, ਉਹ ਦੇਖਦੇ ਹੋਗੇ ਵੀ ਯਾਰ ਆ ਅਮਰੀਕਾ ਸਾਡੇ ਨਾਲੋਂ ਤਾਂ ਇਹਨਾਂ ਨਾਲੋਂ ਤਾਂ ਅਸੀਂ ਚੰਗੇ ਆ, ਦਵਲ ਤਾਂ ਲਈਦੇ ਜਿਹੜਾ ਦਾ ਆਉਂਦਾ ਇਹ ਤੋਂ ਘੱਟੋ ਘੱਟ। ਸੋ ਮੇਨ ਗੱਲ ਇਹ ਆ ਵੀ ਚਲੋ ਇਹ ਤਾਂ ਪਹਿਲੇ ਜਿਹੜੇ ਭਾਈ ਸਾਹਿਬ ਸੀ ਉਹਨਾਂ ਦਾ ਦਰਦ ਹੀ ਸੀ ਮਨੋਂ ਵੀ ਹਾਂ ਵੀ ਨਹੀਂ, ਇਕੱਠੇ ਨਹੀਂ ਹੋਣਾ ਪੰਜਾਬੀਆਂ ਨੇ। ਗੱਲ ਇਹ ਆ ਵੀ ਦੇਖੋ ਵੀ ਇਹ ਲਾ ਸੈਨੇਟ 'ਚ ਪਾਸ ਵੀ ਹੋ ਗਿਆ, ਕਿਸੇ ਨੂੰ ਪਤਾ ਹੀ ਨਹੀਂ, ਹਨਾ। ਸਟੋਰਾਂ ਵਾਲਿਆਂ ਨੂੰ ਨਹੀਂ ਪਤਾ ਵੀ ਤੁਸੀਂ ਦੱਸੋ, ਕਾਲ ਕਰੋ ਯਾਰ, ਤੁਹਾਡੇ ਕੋਲ ਆਪਣਾ ਮਾਧਿਅਮ ਹੈਗਾ ਆ, ਹਨਾ, ਜਿਹਦੇ ਰਾਹੀਂ ਆਪਾਂ ਹੋਰ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾ ਸਕਦੇ ਹੈਗੇ ਆ। ਹੁਣ ਇਹ ਵੀ ਤਦ ਪਤਾ ਲੱਗਾ ਜਦੋਂ ਹੁਣ ਉੱਥੇ ਸਟਾਕਟਨ 'ਚ ਘਟਨਾ ਵਾਪਰੀ ਹੈਗੀ ਆ, ਨਹੀਂ ਤਾਂ ਇਹ ਵੀ ਚੁੱਪ ਚੁਪੀਤੇ ਸੈਨੇਟ 'ਚੋਂ ਪਾਸ ਹੋ ਗਿਆ, ਅਸੈਂਬਲੀ 'ਚੋਂ ਵੀ ਹੋ ਜਾਣਾ ਸੀ, ਹਨਾ ਜੀ। ਮਹਿੰਦਰਪਾਲ, ਆਪਣੇ ਕੁਝ ਕੁ ਹੋਰ ਕਾਲਰ ਲਵਾਂਗੇ ਕਿਉਂਕਿ ਸਮਾਂ ਆਪਣਾ ਸਮਾਪਤ ਹੈ, ਤੇ ਜਿੰਨੇ ਕਾਲਰ ਰਹਿ ਗਏ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਮਹਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਇਹੀ ਦੱਸਣਾ ਸੀਗਾ ਭਾਜੀ, ਚੋਰੀ ਦੀ ਗੱਲ ਕਰਦੇ ਆ ਤੇ ਮੈਨੂੰ 20 ਸਾਲ ਹੋ ਗਏ ਪੋਸਟ ਆਫਿਸ ਵਿੱਚ ਕੰਮ ਕਰਦੇ। ਲਾਸਟ 5 years, ਹਾਂਜੀ 5 ਸਾਲ ਹੋ ਗਏ ਆ, ਤੇ ਚੋਰੀਆਂ ਪੋਸਟ ਆਫਿਸ ਦੇ ਟਰੱਕਾਂ ਵਿੱਚ ਵੀ ਵੱਧ ਗਈਆਂ। ਉਹ ਤੋੜ ਕੇ ਚਲੇ ਜਾਂਦੇ, ਇਟਸ ਅ ਫੈਡਰਲ ਕ੍ਰਾਈਮ, ਬਟ ਡਰਦੇ ਹੀ ਨਹੀਂ। ਉਹ ਸਾਰੇ ਸ਼ੀਸ਼ੇ ਭੰਨ ਕੇ ਤੇ ਮੇਲ ਸਾਰੀ ਚੱਕ ਕੇ ਲੈ ਜਾਂਦੇ ਆ। ਤੇ ਸਾਨੂੰ ਐਜ਼ ਅ EMPLOYEE ਦੱਸਿਆ ਜਾਂਦਾ ਕਿ ਤੁਸੀਂ ਉਹਨਾਂ ਨੂੰ ਕੁਛ ਨਹੀਂ ਕਰਨਾ, ਕਨਫਰੰਟ ਨਹੀਂ ਕਰਨਾ, ਕੁਛ ਨਹੀਂ ਕਰਨਾ, ਜੋ ਵੀ ਲੈ ਕੇ ਜਾਂਦੇ ਲੈ ਕੇ ਜਾਣ ਦਿਓ, ਤੇ ਕੁਛ ਵੀ ਉਹਨਾਂ ਨੂੰ ਰੋਕਣਾ ਨਹੀਂ। ਆਈ ਥਿੰਕ ਸੇਮ ਥਿੰਗ ਗੋਸ ਵਿਦ ਜਿੱਦਾਂ ਸਟੋਰ ਹੈਗੇ ਆ, ਤੁਸੀਂ ਕੁਛ ਕਰਦੇ ਆ ਤੇ ਇਟ ਗੋਸ ਅਗੇਂਸਟ ਯੂ ਜੀ, ਬਿਲਕੁਲ ਖਿਲਾਫ ਹੀ ਜਾਂਦਾ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਬਿਲਕੁਲ। ਸੋ ਬਹੁਤ ਸਾਰੇ ਸਰੋਤੇ ਸੋਚਦੇ ਹੋਣੇ ਵੀ ਇਹ ਪੋਸਟ ਆਫਿਸ ਵਾਲੇ ਕਾਹਤੇ ਲੁੱਟਦੇ ਆ। ਪੋਸਟ ਆਫਿਸ ਦੇ ਚੈੱਕ ਹੁੰਦੇ ਆ ਦੇ ਵਿੱਚ ਕ੍ਰੈਡਿਟ ਕਾਰਡ ਆ, ਤੁਹਾਡੇ ਚੈੱਕ ਹੁੰਦੇ ਆ, ਬਹੁਤ ਕੁਝ ਹੁੰਦਾ ਹੈ। ਚੇਤਾ ਨਹੀਂ ਐਲਏ ਦੇ ਵਿੱਚ ਕਿੱਦਾਂ ਮਾਲ ਗੱਡੀਆਂ ਲੁੱਟੀਆਂ ਸੀ ਉਹਨਾਂ ਨੇ, ਕਿੰਨਾ ਸਮਾਨ ਸੀਗਾ, ਹਟਦੇ ਥੋੜੀ ਆ। ਓਂਕਾਰ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਜੀ। ਬਹੁਤ ਮੁੱਦਾ ਬੜਾ ਚਿੰਤਾ ਵਾਲਾ ਮੁੱਦਾ ਜੀ, ਇਸ ਤੇ ਸੋਚਣ ਦੀ ਲੋੜ ਆ ਭਾਜੀ। ਗੱਲ ਹੈਗੀ ਏਦਾਂ ਵੀ ਬੜੇ ਸਾਲ ਪਹਿਲਾਂ ਮੈਂ ਵੀ ਸਟੋਰ ਤੇ ਕੰਮ ਕਰਦਾ ਹੁੰਦਾ ਸੀ, ਤੇ ਇੱਕ ਵਾਰੀ
ਉਦੋਂ ਅਸੀਂ ਜਿੱਦਾਂ ਜੰਗ ਬਲੱਡ ਸੀਗਾ ਤੇ ਮੈਂ ਵੀ ਇੱਕ ਵਾਰੀ ਏਦਾਂ ਗੋਲੀ ਚਲਾ ਦਿੱਤੀ ਸੀ ਕਿ ਮਸੀਕੇ ਵੀਰ ਲੈ ਕੇ ਭੱਜੇ ਸੀਗੇ। ਮੁੜ ਕੇ ਭਾਜੀ ਉਹਨਾਂ ਦੇ ਨਾਲ ਜਿੱਦਾਂ ਹੁੰਦਾ ਸੀ ਵੀ ਮੇਰਾ ਓਨਰ ਹੀ ਕਹਿੰਦਾ ਯਾਰ ਤੂੰ ਨਹੀਂ ਚਲਾਉਣੀ, ਕਿਉਂ ਚਲਾਈ, ਮੈਂ ਤਾਂ ਕੰਮ ਹੀ ਕਰਦਾ ਸੀ, ਮੈਂ ਵੀ ਚਲਾਤੀ। ਤੇ ਉਹਨਾਂ ਦੇ ਨਾਲ ਜਿੱਦਾਂ ਹੁੰਦਾ ਸੀ ਭਾਜੀ ਹੁਣ ਵੀ ਜਿੱਦਾਂ ਜਦੋਂ ਤੁਸੀਂ ਜਦ ਅਗਲੇ ਨੂੰ ਚੋਰ ਨੂੰ ਪਤਾ ਨਾ ਤੁਹਾਡੇ ਕੋਲ ਗਨ ਆ ਭਾਜੀ, ਤੁਹਾਨੂੰ ਗਨ ਚੱਕਣ ਨਹੀਂ ਦਿੰਦਾ ਭਾਜੀ। ਇਹ ਬਹੁਤ ਗਨ ਰੱਖਣੀ ਸੇਫਟੀ ਨਹੀਂ ਹੈ, ਸੇਫਟੀ ਨਹੀਂ ਹੈਗੀ ਤਾਂ ਚਲੋ ਮੰਨ ਲੈਂਦੇ ਆ, ਪਰ ਜੇ ਹੁਣ ਮੰਨ ਲਓ ਕਿ ਇਹਦਾ ਧੀ ਪੁੱਤ ਕੱਲਾ ਵਿਚਾਰਾ ਖੜਾ ਹੁਣ ਆਸਟ੍ਰੇਲੀਆ ਕੀ ਹੋਇਆ, ਉਹ ਮੁੰਡਾ ਮਰ ਗਿਆ ਯੰਗ ਮੁੰਡਾ 20 ਸਾਲਾਂ ਦਾ ਵਿਚਾਰਾ ਗਿਆ, ਹਾਂਜੀ ਮਾਰ ਗਿਆ। ਮਤਲਬ ਇਹ ਗਨ ਗੁਨ ਤਾਂ ਤੁਸੀਂ ਅੱਜ ਦਾ ਭਾਜੀ ਕਹਿ ਕੇ ਵੀ ਲੱਤਾਂ 'ਚ ਗਨ ਮਾਰੋ, ਇਹ ਉਹ ਗੱਲ ਆ ਭਾਜੀ ਆਪਾਂ ਨਹੀਂ ਕਰ ਸਕਦੇ ਸੀ। ਆਪਾਂ ਇਸ ਕੰਟਰੀ ਦੇ ਵਿੱਚ ਹੈਗੇ ਆ, ਸਾਨੂੰ ਇਕੱਠੇ ਹੋਣ ਦੀ ਲੋੜ ਆ, ਨਾ ਕਿ ਸਾਨੂੰ ਸਟੋਰਾਂ ਦੇ ਗੰਨਾ ਰੱਖਣ ਨਾਲ ਮਸਲਾ ਹੱਲ ਨਹੀਂ ਹੁੰਦਾ ਹੈਗਾ। ਕਿਉਂਕਿ ਜੇ ਉਹਨਾਂ ਨੂੰ ਬਾਹਰਲੇ ਬੰਦੇ ਨੂੰ ਪਤਾ ਹੋਵੇ ਇੱਕੋ ਗਨ ਆ, ਤੁਹਾਨੂੰ ਗਨ ਚੱਕਣ ਨਹੀਂ ਦਿੰਦਾ ਹੈਗਾ। ਇਹ ਬਹੁਤ ਕੇਸ ਹੋਇਆ ਭਾਜੀ, ਫਰੇਨੋ ਜੀ ਪਹਿਲਾਂ ਬੜੇ ਕੇਸ ਹੋਏ ਆ ਕਿ ਜਿਹੜੇ ਬੰਦੇ ਗਨ ਵਿਖਾਉਂਦੇ ਸਟੋਰ ਤੇ ਉਹ ਬੰਦਾ ਹੋਰ ਭੇਜ ਦਿੰਦੇ ਆ ਮੁੜ ਕੇ, ਹੈਨਾ। ਬਹੁਤ ਬੰਦੇ ਮਰੇ ਆ ਜੀ ਇਸ ਕੰਮ ਦੇ ਵਿੱਚ। ਤੋ ਇਸ ਕਰਕੇ ਮੇਰਾ ਤਾਂ ਇਹੀ ਸੁਝਾਅ ਆ ਜੀ ਵੀ ਇਹ ਸਾਨੂੰ ਯੂਨਾਈਟਿਡ ਹੋਣਾ ਚਾਹੀਦਾ, ਇਕੱਠੇ ਹੋ ਕੇ ਜਿਹੜਾ ਕਾਨੂੰਨ ਦੇ ਵਿਰੁੱਧ ਸਾਨੂੰ ਲੜਨਾ ਚਾਹੀਦਾ ਆ, ਨਾ ਕਿ ਅਸੀਂ ਆਪਣਾ ਹੁਣ ਇੱਕ ਧੀ ਪੁੱਤ ਆ ਉਹਨੂੰ ਆਪਾਂ ਸਟੋਰ ਤੇ ਖੜਾ ਕੀਤਾ ਆ, ਆਪਾਂ ਉਹਨੂੰ ਗਨ ਫੜਾ ਦਈਏ ਤੇ ਅਗਲਾ ਗੋਲੀ ਮਾਰ ਜਾਂਦਾ, ਖਤਮ ਹੋ ਗਈ ਜ਼ਿੰਦਗੀ ਬੰਦੇ ਦੀ, ਹੈ ਨਾ। ਕੀ ਹਾਲ ਵਿਚਾਰੇ ਵਾਈਸੇਲੀ ਵਾਲਾ ਬੰਦਾ ਕਹਿੰਦਾ ਮੇਰੇ ਪੁੱਤ ਦੀ ਡੈਡ ਬੋਡੀ ਲੈ ਦਿਓ, ਮੇਰੀ ਘਰ ਵਾਲੀ ਨੇ ਮਰ ਜਾਣਾ, ਹੈ ਨਾ, ਰੋ ਕੇ, ਹੈ ਨਾ ਜੀ। ਸੋ ਭਾਜੀ ਮਤਲਬ ਇਹ ਕਾਨੂੰਨ ਦੇ ਖਿਲਾਫ ਆਪਾਂ ਲੜਨ ਦੀ ਲੋੜ ਹੈ, ਨਾ ਕਿ ਆਪਾਂ ਨੂੰ ਗੰਨਾ ਰੱਖ ਕੇ ਮਤਲਬ ਕਰਨ ਦੀ। ਨਹੀਂ ਚਲੋ ਠੀਕ ਹੈ ਓਂਕਾਰ ਸਿੰਘ ਜੀ, ਚਲੋ ਆਪਣੀ ਸੇਫਟੀ ਦੇ ਲਈ ਉਹ ਬੰਦੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਇਦਾਂ ਸੇਫ ਆਪਣੇ ਆਪ ਨੂੰ ਮਹਿਸੂਸ ਕਰਦਾ, ਟ੍ਰੇਨਿੰਗ ਵਧੀਆ ਲਈ ਆ, ਸਾਰਾ ਟ੍ਰੇਨਿੰਗ ਵਧੀਆ ਲਈ ਆ। ਬਾਕੀ ਉਹ ਗੱਲ ਤਾਂ ਮੇਨ ਜੇ ਤੁਸੀਂ ਧਿਆਨ ਨਾਲ ਸੁਣੋ, ਜਿਹੜਾ ਸਾਡਾ ਸ਼ੋਅ ਕਰਨ ਤੋਂ ਸ਼ੁਰੂਆਤ ਇਹ ਬਿੱਲ ਦੇ ਅਗੇਂਸਟ ਵਾਲੀ ਸੀ, ਬਾਕੀ ਤਾਂ ਜਿਹੜੇ ਸਾਡੇ ਸਰੋਤੇ ਉਹਨਾਂ ਦੇ ਵਿਚਾਰ ਆਪੋ ਆਪਣੇ ਵਿਚਾਰ, ਸਾਡਾ ਇਹ ਸੀ ਵੀ ਇਹ ਜਿਹੜਾ ਬਿੱਲ ਆ ਇਹਦੇ ਅਗੇਂਸਟ ਗੱਲਾਂ ਕਰੋ, ਇਹ ਤੁਹਾਨੂੰ ਇਫੈਕਟ ਕਰੂਗਾ, ਕਿਉਂਕਿ ਪਤਾ ਹੀ ਨਹੀਂ ਹੈ ਕਿਸੇ ਨੂੰ ਕਿ ਕੀ ਬਿੱਲ ਹੈ। ਚਲੋ ਥੈਂਕ ਯੂ ਓਂਕਾਰ ਜੀ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕੀਤੇ, ਸ਼ੁਕਰੀਆ। ਮਨੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਬਹੁਤ ਸਟਾਕਟਨ ਵਾਲਾ ਬਹੁਤ ਵਧੀਆ ਹੋਇਆ ਜੀ, ਇਹਦਾ ਜਿਹੜਾ ਡਾਂਗ ਇਹਨਾਂ ਦੇ ਫਰੀ ਚੰਗੀ ਵਧੀਆ, ਚਾਰ ਬੰਦੇ ਨੂੰ ਪਤਾ ਵੀ ਲੱਗੂ, ਕਿਉਂਕਿ ਇਹਨਾਂ ਨੇ ਲੁੱਟ ਕੇ ਸਾਰਾ ਸਨ ਫਰਾਂਸਿਸਕੋ ਹੀ ਬੰਦ ਕਰਾਤਾ ਏਦਾਂ ਹੀ ਕਰਕੇ। ਏਦਾਂ 2-4 ਫਰੀ ਹੋ ਗਏ ਡਾਂਗ ਤੇ ਪਤਾ ਜਾਵੇ ਲੱਗ ਅਸੀਂ ਸਨ ਫਰਾਂਸਿਸਕੋ ਹੀ ਰਹਿੰਦੇ ਭਾਜੀ। ਸਾਰਾ ਯੂਨੀਅਨ ਸਕੁਆਇਰ ਇੰਨੀ ਵਧੀਆ ਸਿਟੀ ਸਾਰੀ ਇਹਨਾਂ ਨੇ ਬੰਦ ਕਰਾ ਦਿੱਤੀ ਲੁੱਟ ਕੇ ਸਟੋਰਾਂ ਦੇ ਵਿੱਚ। ਉਹ ਜਿਹੜੇ ਰੋਂਦੇ ਆ ਮੋਰੇ, ਹਾਂਜੀ ਬਹੁਤ ਵਧੀਆ ਹੋਇਆ ਭਾਜੀ, ਬਹੁਤ ਵਧੀਆ। ਇਹਨਾਂ ਦੇ ਸਮਾਂ ਕਰਨਾ ਚਾਹੀਦਾ, ਇਹਨਾਂ ਦੀ ਸਪੋਰਟ ਕਰਨੀ ਚਾਹੀਦੀ, ਬਹੁਤ ਵਧੀਆ ਕੀਤਾ ਇਹਨਾਂ ਨੇ ਜੀ। ਬਿਲਕੁਲ ਥੈਂਕ ਯੂ ਜੀ, ਥੈਂਕ ਯੂ ਭਾਜੀ। ਬਿਲਕੁਲ ਨਹੀਂ, ਮੈਜੋਰਟੀ ਲੋਕ ਉਹਨਾਂ ਮੁੰਡਿਆਂ ਦੀ ਸਪੋਰਟ 'ਚ ਹੀ ਆ। ਉਹ ਇੱਥੋਂ ਤੱਕ ਕਿ ਜਿੱਦਾਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਦੁਬਾਰਾ ਉਹ ਕਰ ਦਿੰਦੇ ਆ, ਜਿਹੜੇ ਕਹਿੰਦੇ ਸੀ ਵੀ ਜੇ ਇਹਨਾਂ ਨੂੰ ਚਾਰਜ ਕਰਦੇ ਅਸੀਂ ਇਹਨਾਂ ਦੇ ਹੱਕ 'ਚ ਆ, ਜੇ ਗੋ ਫੰਡਮੀ ਕਰਨਾ ਪਿਆ ਕਹਿੰਦੇ ਅਸੀਂ ਉਹ ਵੀ ਕਰਾਂਗੇ, ਵਕੀਲ ਹਾਇਰ ਕਰਨਾ ਹੈ, ਉਹ ਕਰਨਾ ਹੈ, ਉਹ ਤੇ ਹੱਕ 'ਚ ਆ। ਬਾਕੀ ਇਵੈਂਚੁਅਲੀ ਜਿਹੜਾ ਮੁੱਦਾ ਜਿਹੜਾ ਆ ਹਰਜੋਤ ਸਿੰਘ ਜੀ, ਉਹ ਇਹੀ ਆ ਵੀ ਲਾਅ ਐਨਫੋਰਸਮੈਂਟ ਦੇ ਹੱਥ ਵੱਜੇ ਆ ਜਾਂ ਉਹਨਾਂ ਦੇ ਹੱਥ ਵੱਡੇ ਆ। ਤੁਸੀਂ ਉਹ ਕਾਨੂੰਨ ਇੱਦਾਂ ਦੇ ਉਹਨਾਂ ਨੇ ਅਜਿਹੇ ਬਣਾਏ ਆ ਵੀ ਉਹਨਾਂ ਦੇ ਕੋਲੋਂ ਪਾਵਰ ਹੀ ਖੋਲੀਆਂ ਗਈਆਂ ਅਜਿਹੇ ਮਾਮਲਿਆਂ ਦੇ ਵਿੱਚ, ਤੇ ਇਹ ਫਿਰ ਇੱਦਾਂ ਹੁੰਦਾ ਆ। ਹੁਣ ਕੱਲੇ ਛਿੱਤਰ ਖਾਈ ਜਾਣਗੇ, ਇਕੱਠੇ ਆਪਾਂ ਹੋਣਾ ਨਹੀਂ। ਇਹ ਵੀ ਆਪਾਂ ਕਿੰਨੀ ਵਾਰੀ ਇਹ ਡਾਇਲੌਗ ਸੁਣਿਆ। ਇਹ ਹੁਣ ਭਾਈ ਸਿਰੋਂ ਪਾਣੀ ਬਹੁਤ ਲੰਘਦਾ ਜਾ ਰਿਹਾ ਆ, ਉਹ ਹਰ ਇੱਕ ਨੂੰ ਤੈਰਨਾ ਨਹੀਂ ਆਉਂਦਾ ਤੇ ਡੁੱਬ ਜਾਣਾ, ਡੁੱਬ ਰਹੇ ਆ, ਸ਼ਹਿਰਾਂ ਦੇ ਸ਼ਹਿਰ ਡੁੱਬ ਰਹੇ ਆ, ਬਹੁਤ ਬੁਰਾ ਹਾਲ ਜਿਹੜਾ ਉਹ ਹੋ ਰਿਹਾ ਆ। ਲੋਕ ਅਜਾਈਂ ਜਾਨਾਂ ਜਿਹੜੀਆਂ ਉਹ ਗਵਾ ਰਹੇ ਆ, ਉਹ ਇਸ ਲਈ ਕਿਉਂਕਿ ਇਹਨਾਂ ਨੂੰ ਡਰ ਖੌਫ ਕੋਈ ਨਹੀਂ ਰਿਹਾ। ਪੁਲਿਸ ਡਿਪਾਰਟਮੈਂਟ ਦੇ ਮੋਹਰੇ, ਹੈੱਡਕੁਆਟਰਾਂ ਦੇ ਮੋਹਰੇ ਅਗਲੇ ਚੋਰੀ ਕਰਨ ਚਲੇ ਜਾਣ, ਹੈ ਕਿਸੇ ਦੀ ਕੋਈ ਜਿਹੜਾ ਸ਼ਰੀਫ ਬੰਦਾ ਉਹਦੀ ਮਜਾਲ ਹੁੰਦੀ ਹੈ ਇਹੋ ਜਿਹੀ ਚੀਜ਼ ਕਰਨ ਦੀ? ਬਿਲਕੁਲ ਵੀ ਨਹੀਂ। ਇਹਨਾਂ ਨੂੰ ਕੋਈ ਡਰ ਖੌਫ ਹੀ ਜਿਹੜਾ ਆ ਉਹ ਨਹੀਂ ਰਿਹਾ। ਸੋ ਇਹ ਉਨੀ ਦੇਰ ਤੱਕ ਇੱਦਾਂ ਹੀ ਰਹਿਣਾ ਆ ਜਿੰਨੀ ਦੇਰ ਤੱਕ ਲਾਅ ਐਨਫੋਰਸਮੈਂਟ ਨੂੰ ਤੁਸੀਂ ਮੁੜ ਪਾਵਰ ਜਿਹੜੀ ਉਹ ਨਹੀਂ ਦਿੰਦੇ। ਅਜਿਹੇ ਬੇਫਜ਼ੂਲ ਬੇਹੁਦਾ ਜਿਹੜੇ ਕਾਨੂੰਨ ਆ ਉਹ ਵਾਪਸ ਜਿਹੜੇ ਉਹ ਨਹੀਂ ਲਈ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਇਸ ਇਸ਼ੂ ਤੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਜ਼ਰੂਰ ਗੱਲਬਾਤ ਕਰਾਂਗੇ, ਤਾਂ ਕਿ ਆਪਣੇ ਜਿੰਨੇ ਭੈਣ ਭਰਾ ਉਹਨਾਂ ਨੂੰ ਪਤਾ ਲੱਗ ਸਕੇ। ਬਾਕੀ ਖਬਰਾਂ ਅਸੀਂ ਨਹੀਂ ਕਰ ਸਕੇ, ਸ਼ਾਮ ਨੂੰ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਆ ਉਹਦੇ 'ਚ ਕਰਾਂਗੇ। ਸੋ SV 553 ਇਹਦਾ ਵਿਰੋਧ ਕਰਨਾ ਚਾਹੀਦਾ, ਜਾਂ ਉਹਦੇ 'ਚ ਅਮੈਂਡਮੈਂਟ ਲੈ ਕੇ ਆਉਣੀ ਚਾਹੀਦੀ ਵੀ ਭਾਈ ਆਹ ਕੀ ਗੱਲ ਆ, ਜਿੱਥੇ ਤੁਸੀਂ ਸਾਡੀ ਸੇਵ ਕਰਨਾ ਆ ਉੱਥੇ ਤੁਸੀਂ ਸਾਡੇ ਹੱਥ ਬੰਨ ਰਹੇ ਹੈਗੇ ਆ। ਬਾਕੀ ਗਨ ਦੀ ਜਿਹੜੀ ਗੱਲ ਕਰਦੇ ਜਾਈਏ, ਜਦੋਂ ਬਲੈਕ ਲਾਈਵ ਮੈਟਰ ਦਾ ਰੌਲਾ ਪਿਆ ਸੀ ਸੈਕਰਾਮੈਂਟੋ ਦੀ, ਮੈਨੂੰ ਇਨਸੀਡੈਂਟ ਯਾਦ ਆ। ਉੱਥੇ ਅੱਗਾਂ ਲਾਉਣ ਦੀ ਕੋਸ਼ਿਸ਼ ਹੋਈ ਸੀ ਤੇ ਇੱਕ ਪੰਜਾਬੀ ਆਪਣੇ ਦਾ ਸਟੋਰ ਸੀ, ਉਹ AK-47 ਲੈ ਕੇ ਛੱਤ ਤੇ ਚੜ ਗਿਆ, ਜਦ ਉਹਨੂੰ ਗੋਲੀਆਂ ਚਲਾਈਆਂ ਉੱਥੋਂ ਭੱਜ ਗਏ, ਉਹਦੇ ਸਟੋਰ ਨੂੰ ਅੱਗ ਨਹੀਂ ਲਾਈ।
ਸਰੋਤਿਆਂ ਨੂੰ ਯਾਦ ਹੋਊਗੀ, ਜਿਹੜੇ ਮੇਰੇ ਵਾਂਗ ਪੁਰਾਣੇ ਆਏ ਹੋ ਆ, ਜਦੋਂ ਰੋਡਨੀ ਕਿੰਗ ਦੀ ਇਨਸੀਡੈਂਟ ਹੋਈ ਸੀ ਲਾਸ ਐਂਜਲਸ ਦੇ ਵਿੱਚ, ਉਸ ਟਾਈਮ ਦੇ ਉੱਤੇ ਸਾਰਾ ਸ਼ਹਿਰ ਉਹਨੇ ਫੂਕਣਾ ਸ਼ੁਰੂ ਕਰਤਾ ਸੀ। ਜਿਹੜੇ ਏਰੀਏ 'ਚ ਇਨਸੀਡੈਂਟ ਹੋਈ ਸੀ ਉੱਥੇ ਕੋਰੀਅਨ ਲੋਕਾਂ ਦੇ ਬਹੁਤ ਬਿਜ਼ਨਸ ਸੀ, ਉਹ ਆਪਣੇ ਸਟੋਰਾਂ ਦੀਆਂ ਛੱਤਾਂ ਤੇ AK-47 ਲੈ ਕੇ ਚੜ ਗਿਆ ਸੀ, ਫੇਰ ਉਹਨੇ ਭਜਾਏ ਸੀ, ਤਾਂ ਉਹਨੇ ਆਪਣੇ ਬਿਜ਼ਨਸ ਜਿਹੜੇ ਆ ਉੱਥੋਂ ਬਚਾਏ ਸੀਗੇ। ਪਰ ਆ ਜੋ ਹੁਣ ਗੱਲ ਵਾਪਰ ਰਹੀ ਆ, ਉਹ ਤਾਂ ਕਿਤੇ ਕਿਤੇ ਵਾਪਰਦੀ ਸੀ, ਇਹ ਤਾਂ ਹਰ ਰੋਜ਼ ਦੀ ਗੱਲ ਹੈਗੀ ਆ। ਸੋ ਆਪਾਂ ਨੂੰ ਜਿਹੜੇ ਮੁਲਕ 'ਚ ਰਹਿੰਦੇ ਆ, ਜਿੱਥੇ ਉਹ ਰੋਟੀ ਖਾਣੀ ਆ, ਜਿੱਥੇ ਬਿਜ਼ਨਸ ਕਰਦੇ ਆ, ਆਪਣੇ ਹੱਕ ਮੰਗਣੇ ਚਾਹੀਦੇ ਆ, ਐਵੇਂ ਚਿਕਨ ਬਣ ਕੇ ਨਹੀਂ ਬੈਠਣਾ ਚਾਹੀਦਾ ਹੈਗਾ, ਹਨਾ। ਆਪਾਂ ਜਿੱਥੋਂ ਆਏ ਆ ਉੱਥੇ ਤਾਂ ਬਥੇਰਾ ਰੌਲਾ ਪਾਉਂਦੇ ਰਹਿੰਦੇ ਆ। ਹੁਣ ਇੱਕ ਕੋਈ ਗੱਲ ਕਰ ਲੈਂਦੇ ਮੋਦੀ ਦੀ, ਮੈਂ ਕਹਿੰਦਾ ਸਾਹ ਨਹੀਂ ਆਣਾ ਸੀ, ਠੀਕ ਆ। ਸੋ ਜਿੱਥੇ ਰਹਿੰਦੇ ਆ, ਜਿੱਥੇ ਟੈਕਸ ਦਿੰਦੇ ਆ ਹਜ਼ਾਰਾਂ ਦੇ ਹਿਸਾਬ ਦੇ ਨਾਲ, 15-15 ਘੰਟੇ ਕੰਮ ਕਰਦੇ ਆ, ਤੁਹਾਡੇ ਬਹੁਤ ਰਾਈਟ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਆਪਾਂ ਜਾਣਦੇ ਨਹੀਂ ਸਾਡੇ ਕੀ ਰਾਈਟ ਹੈਗੇ ਆ। ਸੋ ਤੁਸੀਂ ਦੇਖਿਆ ਕਰੋ ਵੀ ਬਾਕੀ ਆਰਗੇਨਾਈਜੇਸ਼ਨਾਂ ਕੀ ਆ 20 ਜਾਣੇ ਸੀਗੇ ਸਾਰੇ, ਜਿਹੜੇ ਸੀਜਰ ਸਾਹਿਬ ਦੇ ਨਾਂ ਤੇ ਜਿਹਨੀ ਟਲੈਰੀ ਤੋਂ ਵਾਕ ਸ਼ੁਰੂ ਕੀਤੀ ਸੀ, ਆਪਣੇ ਹੱਕ ਦੇ ਵਿੱਚ ਲੈ ਗਏ ਸੀ ਬਿੱਲ ਕਿ ਨਹੀਂ, ਤੁਰ ਕੇ ਗਏ ਸੀ ਉਹ ਟਲੈਰੀ ਤੋਂ ਸੈਕਰਾਮੈਂਟੋ ਨੂੰ। ਸੋ ਬਿਲਕੁਲ ਆਪਣੇ ਹੱਕਾਂ ਲਈ ਲੜਿਆ ਕਰੋ। ਪੰਜਾਬੀ ਰੇਡੀਓ USA ਤੁਹਾਡਾ ਆ, ਜਿੱਥੇ ਵੀ ਆਪਣੀ ਕਮਿਊਨਿਟੀ ਦੀ ਗੱਲ ਕਿਸੇ ਵੀ ਇਸ਼ੂ ਤੇ ਆਊਗੀ, ਆਪਾਂ ਹਮੇਸ਼ਾ ਮੋਹਰੇ ਹੋ ਕੇ ਤੁਹਾਡਾ ਸਾਥ ਦੇਵਾਂਗੇ ਜੀ। ਤੇ ਇੱਥੇ ਸਮਾਪਤੀ ਹੈ ਸਾਡੇ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।